वाहिगुरू जी का खालसा वाहिगुरू जी की फतेह अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਫੋਨ ਰਾਹੀਂ ਇਸ ਟਾਈਮ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਹਾਂ ਤੁਹਾਡਾ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 4 ਮਈ 2020 21 ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਡਾਲਫਾਲ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤਾਂ ਪਹਿਲਾਂ ਤੁਹਾਡਾ ਹਾਲ ਚਾਲ ਹੀ ਜਾਣਾਂਗੇ ਕਿ ਤੁਸੀਂ ਠੀਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਤੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਵੀ ਤੁਹਾਡਾ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਸੋ ਜਿਹੜੇ ਸਾਡੇ ਪਾਕਿਸਤਾਨੀ ਵੀਰ ਭੈਣ ਨੇ ਉਹਨਾਂ ਦਾ ਜੋ ਇਹ ਦਿਨ ਚੱਲਨੇ ਰਮਜ਼ਾਨ ਦਾ ਜੋ ਮੁਬਾਰਕ ਇਹ ਮਹੀਨਾ ਹੈ ਉਸ ਦੇ ਵਿੱਚ ਇਬਾਦਤ ਵਿੱਚ ਲੱਗੇ ਹੋਏ ਨੇ ਆਸ ਕਰਦੇ ਹਾਂ ਕਿ ਉਹ ਵੀ ਸਾਰੇ ਠੀਕ ਹੋਣਗੇ ਸੋ ਉਹਨਾਂ ਦਾ ਜੋ ਰਮਜ਼ਾਨ ਦਾ ਮਹੀਨਾ ਹੈ ਉਹ ਅੱਲਾਹ ਤਾਲਾ ਦੀ ਯਾਦ ਵਿੱਚ ਹੀ ਗੁਜ਼ਰੇ ਸੋ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜਾਰੀ ਹੈ ਜਿਸ ਵਿੱਚ ਦੁਨੀਆ ਭਰ ਵਿੱਚ ਜੋ ਮਿਲੀਅਨਸ ਲੋਕ ਨੇ ਉਹ ਇਸ ਨਾਲ ਪ੍ਰਭਾਵਿਤ ਨੇ ਔਰ ਲੱਖਾਂ ਦੀ ਗਿਣਤੀ ਵਿੱਚ ਲੋਕ ਮਰ ਰਹੇ ਨੇ ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜੋ ਮਹਾਮਾਰੀ ਹੈ ਇਸ ਦਾ ਖਾਤਮਾ ਜਲਦ ਤੋਂ ਜਲਦ ਹੋ ਜਾਵੇ ਔਰ ਇਸ ਦੀ ਜੋ ਵੈਕਸੀਨੇਸ਼ਨ ਹੈ ਉਹ ਜਲਦ ਤੋਂ ਜਲਦ ਨਿਕਲ ਜਾਵੇ ਵਿਊਅਰਸ ਜਿਸ ਤਰ੍ਹਾਂ ਕਿ ਸਾਡੇ ਮਾਪਿਓ ਸਾਨੂੰ ਡਾਂਟਦੇ ਨੇ ਸੋ ਉਹ ਸਾਨੂੰ ਡਾਂਟਦੇ ਨੇ ਇਸ ਕਰਕੇ ਕਿ ਸਾਨੂੰ ਕੋਈ ਸਬਕ ਮਿਲੇ ਅਸੀਂ ਦੁਬਾਰਾ ਇਹ ਗਲਤੀ ਨਾ ਕਰੀਏ ਸੋ ਇਸੇ ਤਰ੍ਹਾਂ ਵੀ ਰੱਬ ਵੀ ਸਾਡੇ ਸਾਰਿਆਂ ਨਾਲ ਇਸੇ ਤਰ੍ਹਾਂ ਹੀ ਕਰ ਰਿਹਾ ਕਿ ਅਸੀਂ ਜੋ ਗਲਤੀਆਂ ਦੇ ਉਸਤੇ ਬਣਾਏ ਹੋਏ ਪੁਤਲਿਆਂ ਕਿ ਅਸੀਂ ਗਲਤੀਆਂ ਨਾ ਕਰੀਏ ਅਸੀਂ ਕੁਝ ਇਸ ਤੋਂ ਸਬਕ ਸਿੱਖੀਏ ਸੋ ਇਸ ਕਰਕੇ ਰੱਬ ਵੀ ਖੁਸ਼ ਨਹੀਂ ਹੋਏਗਾ ਰੱਬ ਵੀ ਦੁਖੀ ਹੁੰਦਾ ਹੋਏਗਾ ਕਿ ਮੈਂ ਆਪਣੇ ਬੱਚਿਆਂ ਨੂੰ ਇੰਨੀ ਵੱਡੀ ਸਜ਼ਾ ਦੇ ਰਿਹਾ ਸੋ ਵਾਹਿਗੁਰੂ ਦਾ ਜ਼ਰੂਰ ਦਿਲ ਪਿਘਲੇਗਾ ਅੱਲਾਹ ਤਾਲਾ ਦਾ ਜ਼ਰੂਰ ਦਿਲ ਪਿਘਲੇਗਾ ਵਾਹਿਗੁਰੂ ਸਭ ਨੂੰ ਫਿਰ ਉਸੇ ਤਰ੍ਹਾਂ ਹੀ ਖੁਸ਼ਹਾਲ ਕਰੇਗਾ ਸੁੱਖ ਦੇਵੇਗਾ ਸੋ ਵਾਹਿਗੁਰੂ ਮਿਹਰ ਕਰੇ ਸਾਰਿਆਂ ਤੇ ਸੋ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੋ ਇਸ ਮਹਾਮਾਰੀ ਨਾਲ ਪ੍ਰਭਾਵਿਤ ਜੋ ਮਰੀਜ਼ ਨੇ ਉਹਨਾਂ ਦੀ ਸੇਵਾ ਵਿੱਚ ਜੋ ਲੱਗੇ ਜੋ ਡਾਕਟਰਸ ਨੇ ਜੋ ਨਰਸਿਸ ਨੇ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕਰਦੇ ਹਾਂ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਇਸ਼ੂ ਨੇ ਉਸ ਬਾਰੇ ਅਸੀਂ ਤੁਹਾਨੂੰ ਦੱਸ ਦਈਏ ਪਹਿਲੇ ਸੈਗਮੈਂਟ ਦੇ ਵਿੱਚ ਅਸੀਂ ਤਿੰਨ ਜੋ ਖਬਰਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿਸ ਤਰ੍ਹਾਂ ਪਹਿਲਾਂ ਜੋ ਅਮਰੀਕਨ ਪ੍ਰੈਜ਼ੀਡੈਂਟ ਨੇ ਟਰੰਪ ਜੀ ਉਹਨਾਂ ਨੇ ਪਹਿਲਾਂ ਕਿਹਾ ਸੀ ਜਦੋਂ ਇਹ ਮਹਾਮਾਰੀ ਸ਼ੁਰੂ ਹੋਈ ਸੀ ਕਿ 60,000 ਦੇ ਕਰੀਬ ਜੋ ਸਾਡੇ ਨਿਊਯਾਰਕ ਦੇ ਵਿੱਚ ਜੋ ਲੋਕ ਨੇ ਜਾਂ ਅਮਰੀਕਾ ਦੇ ਵਿੱਚ ਜੋ ਲੋਕ ਨੇ ਉਹ ਇਸ ਨਾਲ ਮਰ ਜਾਣਗੇ ਪਰ ਅੱਜ ਹੀ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਇਸ ਦੇ ਨਾਲ 1 ਲੱਖ ਦੇ ਕਰੀਬ ਜੋ ਗਿਣਤੀ ਹੈ ਮਰਨ ਵਾਲਿਆਂ ਦੀ ਉਹ ਪਹੁੰਚ ਜਾਏਗੀ ਕਰੋਨਾ ਵਾਇਰਸ ਦੇ ਨਾਲ ਜੋ ਪ੍ਰਭਾਵਿਤ ਨੇ ਉਹ ਮਰੀਜ਼ ਨੇ ਉਹ 1 ਲੱਖ ਤੱਕ ਜੋ ਮਰਨਗੇ ਸੋ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਐਂਡ ਦੂਸਰੇ ਪਾਸੇ ਜੋ ਕੈਥੋਲਿਕ ਈਸਾਈਆਂ ਦੇ ਮੁਖੀ ਪੋਪ ਨੇ ਉਹਨਾਂ ਨੇ ਕਿਹਾ ਹੈ ਕਿ ਸਾਰੇ ਦੇਸ਼ਾਂ ਨੂੰ ਦੁਨੀਆ ਦੇ ਸਾਰੇ ਜੋ ਦੇਸ਼ ਨੇ ਉਹਨਾਂ ਨੂੰ ਆਪਸ ਵਿੱਚ ਸਿਰ ਜੋੜ ਕੇ ਬੈਠਣ ਅਤੇ ਕਰੋਨਾ ਵਾਇਰਸ ਦੀ ਜੋ ਵੈਕਸੀਨੇਸ਼ਨ ਹੈ ਉਹ ਤਿਆਰ ਕਰਨੀ ਚਾਹੀਦੀ ਹੈ ਐਂਡ ਤੀਸਰੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੋ ਐਸੇ ਸੈਗਮੈਂਟ ਦੇ ਵਿੱਚ ਜੋ ਖਬਰ ਹੈ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਇਸ ਨਾਲ ਭੰਡਿਆ ਜਾ ਰਿਹਾ ਹੈ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਜਿਹੜੇ ਸ਼੍ਰੀ ਅਕਾਲ ਤਖਤ ਸ਼੍ਰੀ ਹਜ਼ੂਰ ਸਾਹਿਬ ਤੋਂ ਜਿਹੜੇ ਯਾਤਰੂ ਆਏ ਨੇ ਉਹ ਕਰੋਨਾ ਵਾਇਰਸ ਦੇ ਜ਼ਿੰਮੇਵਾਰ ਨੇ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਨਾਲ ਹੀ ਕਰੇ ਸੀ
ਇਸੇ ਸੈਗਮੈਂਟ ਦੇ ਵਿੱਚ ਆਪਾਂ ਕਰੋਨਾ ਵਾਇਰਸ ਦੀਆਂ ਜੋ ਅਪਡੇਟਸ ਨੇ ਉਹ ਡਾਕਟਰ ਸਾਹਿਬ ਕੋਲੋਂ ਜਾਣਾਂਗੇ ਹਮੇਸ਼ਾ ਦੀ ਤਰ੍ਹਾਂ। ਫਿਰ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਸ਼ਮੀਰ ਇਸ਼ੂ ਦੇ ਉੱਪਰ। ਸੋ ਭਾਰਤ ਵੱਲੋਂ ਜੋ ਕਸ਼ਮੀਰ ਵਿੱਚ ਰੱਖੀ 10 ਲੱਖ ਫੌਜ ਦੇ ਖਿਲਾਫ ਹੁਣ ਕਸ਼ਮੀਰੀਆਂ ਵੱਲੋਂ ਜੋ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਹੈ। 2 ਦਿਨ ਪਹਿਲਾਂ ਹੀ ਕਸ਼ਮੀਰੀ ਖਾੜਕੂਆਂ ਨਾਲ ਹੋਈ ਇੱਕ ਮੁਕਾਬਲੇ ਵਿੱਚ ਇੱਕ ਫੌਜੀ ਕਰਨਲ ਅਤੇ ਇੱਕ ਮੇਜਰ ਸਮੇਤ 5 ਫੌਜੀ ਜੋ ਨੇ ਉਹ ਮਾਰੇ ਗਏ। ਸੋ ਇਸੇ ਤਰ੍ਹਾਂ ਅੱਜ ਵੀ ਇੱਕ ਮੁਕਾਬਲਾ ਹੋਇਆ ਜਿਸ ਵਿੱਚ CRPF ਦੇ 2 ਜਵਾਨ ਮਾਰੇ ਗਏ ਨੇ। ਇਸ ਤਰ੍ਹਾਂ ਲੱਗਦਾ ਹੈ ਕਿ ਕਸ਼ਮੀਰੀ ਵਿੱਚ ਕਾਫੀ ਰੋਹ ਹੈ ਅਤੇ ਹੁਣ ਉਹ ਇੱਕ ਵਾਰ ਫਿਰ ਹਥਿਆਰਬੰਦ ਬਗਾਵਤ ਦੇ ਜੋ ਰਸਤੇ ਤੇ ਉਹ ਤੁਰ ਨਿਕਲੇ ਨੇ। ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਫਿਰ ਉਸ ਤੋਂ ਬਾਅਦ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆਪਣੇ ਦਰਸ਼ਕਾਂ ਦੀਆਂ ਜੋ ਲਿਖਤਾਂ ਨੇ, ਜੋ ਉਹਨਾਂ ਦੁਆਰਾ ਪੁੱਛੇ ਗਏ ਸਵਾਲ ਨੇ ਜਾਂ ਕਮੈਂਟਸ ਨੇ, ਉਸ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ TV84 ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ 4 ਲਾਈਨ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅਸੀਂ ਇਹ ਵਿਸ਼ ਕਰਦੇ ਹਾਂ ਕਿ ਕੱਲ ਐਤਵਾਰ ਦਾ ਦਿਨ ਜਦੋਂ ਅਸੀਂ ਪ੍ਰੋਗਰਾਮ ਨਹੀਂ ਕੀਤਾ, ਵੀਕਐਂਡ ਸਭ ਦਾ ਅੱਛਾ ਗੁਜ਼ਰਿਆ ਹੋਏਗਾ। ਹਾਲਾਂਕਿ ਇਸ ਵੇਲੇ ਕੋਰੋਨਾ ਦਾ ਇੰਪੈਕਟ ਇੰਨਾ ਜ਼ਿਆਦਾ ਹੈ ਕਿ ਦੁਨੀਆ ਦੇ ਵਿੱਚ ਜੇ ਦੇਖਣਾ ਹੋਏ ਤਾਂ ਸਭ ਪਾਸੇ ਇੱਕੋ ਜਿਹੀ ਪੀੜ ਵੀ ਹੈ, ਇੱਕੋ ਜਿਹਾ ਖੌਫ ਵੀ ਹੈ ਤੇ ਕੱਲ ਨੂੰ ਕੀ ਹੋਏਗਾ ਇੱਕੋ ਜਿਹੀ ਅਨਸਰਟਨਟੀ ਵੀ ਹੈ। ਔਰ ਜ਼ਾਹਰ ਹੈ ਕਿ ਇਸ ਪੀਰੀਅਡ ਦੇ ਵਿੱਚ ਸਾਨੂੰ ਵੀ ਬਹੁਤ ਸਾਰਿਆਂ ਉਹਨਾਂ ਵੀਰਾਂ ਭੈਣਾਂ ਨਾਲ ਵੀ ਸੰਪਰਕ ਕਰਨ ਦਾ ਮੌਕਾ ਮਿਲ ਰਿਹਾ ਹੈ ਜਿਨ੍ਹਾਂ ਨਾਲ ਕਈ ਸਾਲਾਂ ਤੋਂ ਵੀ ਜਿਹੜਾ ਉਹ ਰਾਬਤਾ ਨਹੀਂ ਸੀ ਬਿਜ਼ੀ ਹੋਣ ਕਰਕੇ। ਔਰ ਮੈਂ ਦੇਖ ਰਿਹਾ ਕਿ ਇਸ ਦੇ 2 ਕਿਸਮ ਦੇ ਪ੍ਰਭਾਵ ਅਸੀਂ ਦੇਖ ਰਹੇ ਹਾਂ। ਇੱਕ ਪਾਸੇ ਜ਼ਾਹਰ ਹੈ ਕਿ ਜਿਹੜੇ ਫੇਥ ਵਾਲੇ ਨੇ, ਵਿਸ਼ਵਾਸ ਵਾਲੇ ਨੇ, ਈਮਾਨ ਵਾਲੇ ਨੇ, ਉਹਨਾਂ ਦਾ ਈਮਾਨ ਹੋਰ ਮਜ਼ਬੂਤ ਹੋਇਆ। ਉਹ ਇਹ ਮਹਿਸੂਸ ਕਰਦੇ ਨੇ ਕਿ ਬਹੁਤ ਵਾਰ ਜੋ ਸਾਡੇ ਆਲੇ ਦੁਆਲੇ ਵਾਪਰਦਾ ਹੈ ਉਸ ਤੋਂ ਅਸੀਂ ਬੇਖਬਰ ਹੁੰਦੇ ਹਾਂ, ਪਰ ਇਸ ਕਿਸਮ ਦੀ ਟ੍ਰੈਜੇਡੀ ਸਾਨੂੰ ਡੂੰਘੇ ਤੌਰ ਤੇ ਆਪਣੇ ਨਾਲ ਜੋੜਨ ਦਾ ਵੀ ਮੌਕਾ ਦਿੰਦੀ ਹੈ ਔਰ ਅਸੀਂ ਹਕੀਕਤ ਨੂੰ ਜਾਣਨ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਸੋ ਬਹੁਤ ਸਾਰੇ ਹੋਰ ਘਰਾਂ 'ਚ ਬੈਠ ਕੇ ਕੋਈ ਨਵੀਂ ਜ਼ਬਾਨ ਸਿੱਖ ਰਿਹਾ ਹੈ, ਕੋਈ ਕ੍ਰੀਏਟਿਵ ਆਰਟ ਦੇ ਵੱਲ ਤੁਰਿਆ ਹੈ, ਕਿਸੇ ਨੇ ਜਿਹਨੂੰ ਕੁਕਿੰਗ ਭੁੱਲ ਗਈ ਸੀ, ਬਾਹਰ ਦੇ ਪੀਜ਼ੇ ਔਰ 버ਗਰ ਔਰ ਦੂਸਰਾ ਸਾਰਾ ਸੀ, ਘਰਾਂ ਦੇ ਵਿੱਚ ਵੰਨ-ਸਵੰਨੀਆਂ ਡਿਸ਼ਸ ਵੀ ਬਣ ਰਹੀਆਂ ਨੇ। ਪਰ ਇਸ ਵੀ ਕੋਈ ਸ਼ੱਕ ਨਹੀਂ ਕਿ ਉਹ ਖੌਫ, ਜਿਵੇਂ ਕੱਲ ਕਿਸੇ ਨੇ ਕਿਹਾ ਕਿ ਜਦੋਂ ਹੀ ਸਾਡੀ ਬਿਲਡਿੰਗ ਦੇ ਬਾਹਰ ਆ ਕੇ ਹੂਟਰ ਮਾਰਦੀ ਐਂਬੂਲੈਂਸ ਖਲੋਂਦੀ ਹੈ ਤੇ ਇੱਕਦਮ ਖੌਫ ਹੁੰਦਾ ਹੈ, ਭਾਵੇਂ ਸਾਨੂੰ ਪਤਾ ਹੁੰਦਾ ਵੀ ਅਸੀਂ ਕਾਲ ਨਹੀਂ ਕੀਤਾ, ਪਰ ਇਹ ਹੁੰਦਾ ਵੀ ਸਾਡੀ ਬਿਲਡਿੰਗ ਚੋਂ ਕੋਈ ਜਾ ਰਿਹਾ। ਔਰ ਇਹੀ ਇੱਕ ਖੌਫ 4 ਚਫੇਰੇ ਜਦੋਂ ਅੱਜ ਹੀ ਮੈਂ ਤਲੰਗ ਰਾਗ ਦੀ ਬਾਣੀ ਗੁਰੂ ਨਾਨਕ ਸਾਹਿਬ ਦੀ ਜਦੋਂ ਪੜ੍ਹ ਰਿਹਾ ਸੀ ਤੇ ਉਹਨਾਂ ਨੇ 1521 ਦੇ ਵਿੱਚ ਜੋ ਏਮਨਾਬਾਦ, ਉਸ ਵੇਲੇ ਸੈਦਪੁਰ ਉਹਦਾ ਨਾਂ ਸੀ, ਉਸ ਦੇ ਵਿੱਚ 4 ਚਫੇਰੇ ਮੌਤਾਂ ਦੀ ਗੱਲ, 4 ਚਫੇਰੇ ਡੁੱਲ ਰਿਹਾ ਖੂਨ, ਉਸ ਦੀ ਗੱਲ ਕਰਦੇ ਆ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਇਹ ਜਿਹੜੀ ਧਰਤੀ ਹੈ, ਇਹ ਜਿਹੜਾ ਨਗਰ ਹੈ, ਇਹ ਅੱਜ ਮਾਸਪੁਰੀ ਹੈ। 4 ਚਫੇਰੇ ਜਿਹੜੀ ਬਦਬੂ ਹੈ ਮਾਸ ਦੀ, ਮਾਸ ਦੇ ਟੁਕੜੇ 4 ਚਫੇਰੇ ਨੇ। ਇਹ ਸਾਹਿਬ ਕੇ ਗੁਣ ਨਾਨਕ ਗਾਵੇ, ਮਾਸਪੁਰੀ ਵਿੱਚ ਆਖ ਮਸੋਲਾ। ਇਹ ਮਾਸਪੁਰੀ ਬਣੀ ਹੋਈ ਹੈ। ਔਰ ਇਸੇ ਤਰ੍ਹਾਂ ਜਿਸ ਸ਼ਹਿਰ ਚੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ, ਨਿਊਯਾਰਕ ਚ, ਜਿੱਥੇ 22,000 ਤੋਂ ਜ਼ਿਆਦਾ ਮੌਤਾਂ ਔਰ 4 ਚਫੇਰੇ, ਸੱਚਮੁੱਚ ਇੱਕ ਮਾਸਪੁਰੀ ਬਣੀ ਹੋਈ ਹੈ। ਲੇਕਿਨ ਜਿਵੇਂ ਮੈਂ ਪਿਛਲੇ ਪ੍ਰੋਗਰਾਮ ਚ ਵੀ ਕਿਹਾ ਸੀ ਕਿ ਅਸੀਂ ਜਿੰਨੇ ਮਰਜ਼ੀ ਹਨੇਰੇ ਦੇ ਵਿੱਚ ਹੋਈਏ, ਇਹ ਆਸ ਸਾਨੂੰ ਜ਼ਰੂਰ ਰਹਿੰਦੀ ਹੈ ਕਿ ਪੌ ਫਟਾਲਾ ਹੋਏਗਾ। ਜਦੋਂ ਰਾਤ ਡੂੰਘੀ ਹੁੰਦੀ ਜਾਂਦੀ ਹੈ, ਮਿਡਨਾਈਟ ਹੁੰਦੀ ਹੈ, 4 ਚਫੇਰਾ ਡੂੰਘਾ ਹਨੇਰਾ ਹੁੰਦਾ, ਪਰ ਜਿਉਂ-ਜਿਉਂ ਹਨੇਰਾ ਪਸਰਦਾ ਜਾਂਦਾ ਹੈ, ਫੇਰ ਕਿਤੇ ਅਸੀਂ ਦੇਖਦੇ ਹਾਂ ਪੂਰਬ ਵੱਲ, ਮਸ਼ਰਕ ਵੱਲ, ਤੇ ਸੂਰਜ ਦਾ ਪੌ ਫਟਾਲਾ ਜਿਹਨੂੰ ਅਸੀਂ ਕਹਿੰਦੇ ਹਾਂ, ਤੇ ਚਾਨਣ ਦੇਖਦੇ ਦੇਖਦੇ ਫਿਰ 4 ਚਫੇਰੇ ਦਿਨ ਹੁੰਦਾ। ਸੋ ਇਸੇ ਹੀ ਹੋਪ ਦੇ ਵਿੱਚ, ਕਿਉਂਕਿ ਅਨਸਰਟਨਟੀ ਸਾਰੇ ਪਾਸੇ ਹੈ, ਜਿੱਥੇ
ਇਸ ਗੱਲ ਦਾ ਐਪੀਸੈਂਟਰ ਯੂਰਪ ਜਾਂ ਅਮਰੀਕਾ ਦੇ ਹਵਾਲੇ ਨਾਲ ਸੀ। ਹੁਣ ਅਸੀਂ ਕੱਲ ਦੇਖ ਰਹੇ ਹਾਂ ਕਿ ਇੱਕਦਮ 10,000 ਕੇਸ ਤੋਂ ਜ਼ਿਆਦਾ ਰੂਸ ਦੇ ਵਿੱਚ ਸਾਹਮਣੇ ਆਏ ਨੇ ਔਰ ਕੁਝ ਹੋਰ ਐਸੇ ਵੀ ਹੌਟਸਪੌਟ ਬਣਨੇ ਸ਼ੁਰੂ ਹੋ ਜਾਣਗੇ ਆਉਣ ਵਾਲੇ ਹਫ਼ਤਿਆਂ 'ਚ। ਲੇਕਿਨ ਜਿੱਥੇ ਮੈਡੀਕਲ ਫੈਸਿਲਿਟੀਜ਼ ਦੀ ਗੱਲ ਹੈ ਉੱਥੇ ਵੀ ਬਹੁਤ ਸਾਰਾ ਸਿਸਟਮ ਕੋਲੈਪਸ ਹੈ। ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ 6 ਲੱਖ ਦੇ ਉੱਤੇ ਆਬਾਦੀ ਹੈ ਔਰ ਕਸ਼ਮੀਰ ਵਾਦੀ ਦੇ ਸਭ ਤੋਂ ਜ਼ਿਆਦਾ ਕੇਸ ਉੱਥੇ ਨੇ ਪਰ ਉੱਥੇ ਇੱਕ ਵੀ ਵੈਂਟੀਲੇਟਰ ਨਹੀਂ ਹੈ। ਸੋ ਇਹੋ ਜਿਹਾ ਹੀ ਹਾਲ ਹੋਰ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਦੇਖ ਰਹੇ ਹਾਂ। ਅਮਰੀਕਾ ਦੇ ਵਿੱਚ ਜਿੱਥੇ ਅਮਰੀਕਾ ਦਾ ਇੱਕ ਬੜਾ ਰੋਬਸਟ ਸਿਸਟਮ ਹੈ, ਇਕਨੋਮੀ ਬੜੀ ਮਜ਼ਬੂਤ ਹੈ, ਉੱਥੇ ਇਹ ਐਕਸਪੈਕਟੇਸ਼ਨ ਸੀ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਬਰੀਫਿੰਗ 'ਚ ਕਿਹਾ ਸੀ ਕਿ ਅਸੀਂ 60,000 ਦੇ ਨੇੜੇ ਤੇੜੇ ਅਮਰੀਕਾ ਦੇ ਵਿੱਚ ਕੁੱਲ ਡੈਥਸ ਹੋਣਗੀਆਂ ਇਹ ਸਾਰੇ ਦੀਆਂ। ਪਰ ਹੁਣ ਜਿਉਂ-ਜਿਉਂ ਅਸੀਂ ਇਸ ਦਾ ਸਪਰੈਡ ਦੇਖ ਰਹੇ ਹਾਂ ਉਸ ਦੇ ਨਾਲ ਹੀ ਜਿਹੜਾ ਨੈਰੇਟਿਵ ਵੀ ਬਦਲ ਰਿਹਾ। ਔਰ ਕੱਲ ਪ੍ਰੈਜ਼ੀਡੈਂਟ ਟਰੰਪ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਲਿੰਕਨ ਮੈਮੋਰੀਅਲ, ਜਿੱਥੇ ਕਿ ਅਬਰਾਹਿਮ ਲਿੰਕਨ ਦੀ ਪਿਕਚਰ ਹੈ, ਉਸ ਦੇ ਬਰਾਬਰ ਪਿਕਚਰ ਦੇ ਸਾਹਮਣੇ ਇੱਕ ਪਾਸੇ ਰਿਪੋਰਟਰ ਨੇ, ਇੱਕ ਪਾਸੇ ਟਰੰਪ ਸਾਹਿਬ ਬੈਠੇ ਨੇ ਕੁਰਸੀ ਢਾ ਕੇ, ਔਰ ਇਸ ਨੂੰ ਵਰਚੁਅਲ ਟਾਊਨ ਹਾਲ ਮੀਟਿੰਗ ਦਾ ਨਾਮ ਦਿੱਤਾ ਗਿਆ ਕਿਉਂਕਿ ਉਹ ਸਵਾਲ ਵੀ ਲੋਕਾਂ ਦੇ ਲੈ ਰਹੇ ਸੀ। ਔਰ ਜ਼ਾਹਰ ਹੈ ਕਿ ਜਿਵੇਂ ਟਾਊਨ ਹਾਲ ਮੀਟਿੰਗ ਦਾ ਇੱਕ ਸੈਟਿੰਗ ਹੁੰਦੀ ਹੈ ਉਹ ਤਾਂ ਨਹੀਂ ਹੈ, ਵਰਚੁਅਲ ਇਸ ਲਈ ਕਿਹਾ ਜਾ ਰਿਹਾ। ਔਰ ਉਹਨਾਂ ਨੇ ਸ਼ਾਇਦ ਇਹ ਸਾਈਟ ਵੀ ਇਸ ਲਈ ਚੁਣਿਆ ਕਿਉਂਕਿ ਅਬਰਾਹਿਮ ਲਿੰਕਨ ਅਮਰੀਕਾ ਦੇ ਵਿੱਚ ਜਿਹੜਾ ਰੁਤਬਾ ਰੱਖਦੇ ਨੇ ਉਹ ਆਪਣੇ ਆਪ 'ਚ ਜਿਹੜਾ ਉਹ ਬੜਾ ਯੂਨੀਕ ਹੈ। ਬੇਸ਼ੱਕ ਅਮਰੀਕਾ ਬਣਾਉਣ ਵਾਲੀ ਟੀਮ ਦੇ ਵਿੱਚ ਜਿਨ੍ਹਾਂ ਨੇ ਲਿਬਰੇਟ ਕਰਾਇਆ ਬ੍ਰਿਟਿਸ਼ ਕਲੋਨੀਅਲਸ ਤੋਂ ਜਾਰਜ ਵਾਸ਼ਿੰਗਟਨ ਬਹੁਤ ਵੱਡਾ ਨਾਂ ਹੈ, ਇਸੇ ਤਰ੍ਹਾਂ ਥਾਮਸ ਜੈਫਰਸਨ ਜਿਨ੍ਹਾਂ ਨੇ ਆਜ਼ਾਦੀ ਦੀ ਡੈਕਲੇਰੇਸ਼ਨ ਲਿਖੀ 4 ਜੁਲਾਈ 1776, ਉਹ ਬੜਾ ਵੱਡਾ ਨਾਂ ਹੈ, ਗੈਰੀ ਐਡਮਸ ਔਰ ਹੋਰ ਵੀ ਉਹਨਾਂ ਦੇ ਸਾਥੀ। ਲੇਕਿਨ ਅਮਰੀਕਾ ਨੂੰ ਉਸ ਸਿਵਲ ਵਾਰ ਚੋਂ ਕੱਢ ਕੇ ਟੁਗੈਦਰਨੈਸ ਰੱਖਣੀ ਔਰ ਉਹਦਾ ਅਲਟੀਮੇਟਲੀ ਉਹ ਵੀ ਇੱਕ ਹਥਿਆਰੇ ਦੀ ਗੋਲੀਆਂ ਦਾ ਸ਼ਿਕਾਰ ਹੋਏ ਅਬਰਾਹਿਮ ਲਿੰਕਨ। ਸੋ ਅਬਰਾਹਿਮ ਲਿੰਕਨ ਹੀ ਅਕਸਰ ਕੋਟ ਵੀ ਹੁੰਦੇ ਨੇ ਜਦੋਂ ਅਸੀਂ ਡੈਮੋਕ੍ਰੇਸੀ ਦੇ ਹਵਾਲੇ ਨਾਲ ਵੀ ਗੱਲ ਕਰਦੇ ਤੇ ਫਿਰ ਲਿੰਕਨ ਦੀ ਇਹ ਕੋਟ ਹੈ ਕਿ ਡੈਮੋਕ੍ਰੇਸੀ ਆਫ ਦਾ ਪੀਪਲ ਬਾਏ ਦਾ ਪੀਪਲ ਫॉर ਦਾ ਪੀਪਲ। ਸੋ ਪ੍ਰੈਜ਼ੀਡੈਂਟ ਟਰੰਪ ਨੇ ਸਿੰਬੋਲਿਜ਼ਮ ਦੇ ਲਿਹਾਜ਼ ਨਾਲ ਬਿਲਕੁਲ ਠੀਕ ਪਲੇਸ ਚੁਣਿਆ ਜਿੱਥੋਂ ਕਿ ਉਹਨਾਂ ਨੇ ਵਰਚੁਅਲ ਟਾਊਨ ਹਾਲ ਮੀਟਿੰਗ ਕੀਤੀ ਔਰ ਉਸ ਦੇ ਵਿੱਚ ਉਹਨਾਂ ਨੇ ਦੋ ਗੱਲਾਂ ਕਹੀਆਂ ਜਿਹੜੀਆਂ ਇਸ ਵਿਚਾਰ ਦੇ ਵਿੱਚ ਮੈਂ ਲਿਆਣਾ ਚਾਹੁੰਦਾ ਇਸ ਡਿਸਕਸ਼ਨ ਦੇ ਵਿੱਚ। ਇੱਕ ਤਾਂ ਉਹਨਾਂ ਨੇ ਕਿਹਾ ਕਿ ਵੀ 1 ਲੱਖ ਦੇ ਕਰੀਬ ਮੌਤਾਂ ਹੋ ਸਕਦੀਆਂ। ਸੋ ਜ਼ਾਹਰ ਹੈ ਕਿ ਜਿਸ ਤੇਜ਼ੀ ਦੇ ਨਾਲ ਡੈਥ ਰੇਟ ਵਧਿਆ ਜਦੋਂ ਦਾ ਉਹਨਾਂ ਨੇ ਕੁਝ ਦਿਨ ਪਹਿਲਾਂ 60,000 ਦੇ ਉੱਤੇ ਇਹਨੂੰ ਜਿਹੜਾ ਸਮੇਟਣ ਦੀ ਗੱਲ ਕਹੀ ਸੀ ਕਿ ਅਸੀਂ ਇੰਨਾ ਨੁਕਸਾਨ ਉਠਾਵਾਂਗੇ। ਸੋ ਉਹਨਾਂ ਨੇ ਜਿਹੜਾ 1 ਲੱਖ ਦੀ ਫਿਗਰ ਇਹ ਉਸ ਸਾਰੇ ਡੇਟੇ ਤੇ ਬੇਸਡ ਹੋਏਗੀ ਜਿਹੜਾ ਕਿ ਆਲਰੇਡੀ ਕਿੰਨੀਆਂ ਇਨਫੈਕਸ਼ਨਸ ਕਿਸ ਤੇਜ਼ੀ ਦੇ ਨਾਲ ਅਮਰੀਕਾ ਦੇ ਵਿੱਚ ਅਜੇ ਵੀ ਸਪਰੈਡ ਆਊਟ ਨੇ। ਹਾਲਾਂਕਿ ਅਸੀਂ ਇਸ ਦੇ ਵਿੱਚ ਕੰਟਰਡਿਕਸ਼ਨ ਵੀ ਦੇਖਦੇ ਹਾਂ ਕਿ ਇੱਕ ਪਾਸੇ ਬਹੁਤ ਸਾਰੀਆਂ ਸਟੇਟਾਂ ਇੰਨੀਆਂ ਰੈਸਟਲੈਸ ਨੇ ਕਿ ਉਹ ਖੋਲ ਰਹੀਆਂ ਨੇ ਪਾਬੰਦੀਆਂ ਨੂੰ, ਪਰ ਜੇ ਹੁਣ ਪ੍ਰੈਜ਼ੈਂਟ 68,000 ਦੇ ਕਰੀਬ ਫਿਗਰ ਚੋਂ ਅਜੇ ਵੀ 32,000 ਹੋਰ ਡੈਡ ਬਾਡੀਜ਼ ਪ੍ਰੈਜ਼ੀਡੈਂਟ ਟਰੰਪ ਨੂੰ ਨਜ਼ਰ ਆ ਰਹੀਆਂ ਨੇ, ਫਿਰ ਮੈਂ ਸਮਝਦਾ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਸ ਤੇਜ਼ੀ ਨਾਲ ਇਹਦਾ ਸਪਰੈਡ ਹੈ ਤੇ ਜੇ ਖੁੱਲਣ ਦੀ ਲਾਈਨ ਹੁੰਦੀ ਹੈ ਔਰ ਜਿਵੇਂ ਕੱਲ ਹੀ ਨਿਊਯਾਰਕ ਦੇ ਹਵਾਲੇ ਨਾਲ ਵੀ ਵੀਰ ਦੱਸ ਰਹੇ ਸੀ ਕਿ ਅਸੀਂ ਬਾਹਰ ਨਿਕਲੇ ਹਾਂ, ਲੋਕ ਉਵੇਂ ਘੁੰਮ ਰਹੇ ਨੇ ਔਰ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਹੈ ਔਰ ਇਵੇਂ ਲੱਗ ਰਿਹਾ ਕਿ ਵੀ ਠੀਕ ਹੈ ਇੱਕ ਖੌਫ ਦਾ ਹਟਣਾ ਵੀ ਜ਼ਰੂਰੀ ਹੈ ਜਿਸ ਖੌਫ 'ਚ ਲੋਕ ਨਿਕਲਦੇ ਨਹੀਂ ਸੀ, ਪਰ ਬੇਖੌਫ ਹੋ ਕੇ ਅੱਗੋਂ ਕੋਈ ਐਸੀ ਸਿਚੁਏਸ਼ਨ ਜਿਹਦੇ ਥੱਲੇ ਹੋਰ ਨੁਕਸਾਨ ਹੋਏ ਇਹ ਵੀ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਸੋ ਇਹ ਤਾਂ ਉਹਨਾਂ ਨੇ ਜਿਹੜੀ ਹੈ ਗਲੂਮੀ ਪਿਕਚਰ ਦਿੱਤੀ। ਦੂਸਰੀ ਗੱਲ ਜਿਹੜੀ ਉਹਨਾਂ ਨੇ ਆਪਣੀ ਪੋਜ਼ਿਟਿਵਿਟੀ ਦੇ ਨਾਲ ਕਹੀ, ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਵੇਂ ਸਾਇੰਸਦਾਨ ਜਾਂ ਐਕਸਪਰਟ ਇਸ ਫੀਲਡ ਦੇ ਮੇਰੇ ਨਾਲ ਨਾ ਵੀ ਐਗਰੀ ਕਰਨ, ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਸ ਸਾਲ ਦੇ ਐਂਡ ਤੱਕ ਇਸ ਦੀ ਵੈਕਸੀਨੇਸ਼ਨ ਜਿਹੜੀ ਆ ਉਹ ਡਿਵੈਲਪ ਕਰ ਲਾਂਗੇ। ਉਹਨਾਂ ਨੇ ਕਿਹਾ ਕਿ ਵੀ ਭਾਵੇਂ ਐਕਸਪਰਟ ਨਹੀਂ ਬਿਲੀਵ ਕਰਦੇ, ਉਹ 12 ਜਾਂ 18 ਮਹੀਨੇ ਦੀ ਗੱਲ ਕਰ ਰਹੇ ਨੇ, ਜਦੋਂ ਹੁਣ ਉਹ ਇਸ ਸਾਲ ਦੇ ਐਂਡ ਤੱਕ ਵੈਕਸੀਨ ਦੀ ਗੱਲ ਕਰ ਰਹੇ ਨੇ, ਸੋ ਆਲਰੇਡੀ ਅਸੀਂ ਮਈ 'ਚ ਆ ਚੁੱਕੇ ਹਾਂ। ਸੋ 8 ਮਹੀਨੇ ਤੋਂ ਵੀ ਪਹਿਲਾਂ ਡਿਵੈਲਪ ਹੋਣ ਦੀ ਗੱਲ ਕਰ ਰਹੇ ਨੇ ਔਰ ਮੈਨੂੰ ਲੱਗਦਾ ਹੈ ਕਿ ਜਿਵੇਂ ਉਹਨਾਂ ਦੀ ਕੁਝ ਦਿਨ ਪਹਿਲਾਂ 60,000 ਦੀ ਫਿਗਰ ਕਹਿਣਾ ਵੀ ਇੱਕ ਜਿਹੜਾ ਉਹ ਗਲਤ ਸਾਬਤ ਹੋਇਆ
ਇਵੇਂ ਹੀ ਜੋ ਔਰ ਇਹਦੇ ਬਾਰੇ ਜਿਹੜੇ ਦੋਨੋਂ ਹੀ ਇਸ ਵੇਲੇ ਵੱਡੀਆਂ ਅਥਾਰਟੀਜ਼ ਨੇ ਵੈਕਸੀਨੇਸ਼ਨ ਜਾਂ ਵਾਇਰੋਲੋਜੀ ਦੇ ਫੀਲਡ ਦੇ ਵਿੱਚ, ਡਾਕਟਰ ਐਂਥਨੀ ਫੌਚੀ ਜਿਹੜੇ ਅਮਰੀਕਾ ਦੇ ਟਾਪ ਇਨਫੈਕਸ਼ਨਸ ਡਿਜ਼ੀਜ਼ ਐਕਸਪਰਟ ਨੇ, ਔਰ ਇੰਗਲੈਂਡ ਦੇ ਜਿਹੜੇ ਚੀਫ ਮੈਡੀਕਲ ਆਫਿਸਰ ਨੇ ਮਿਸਟਰ ਕ੍ਰਿਸ ਵਿਟੀ, ਇਹਨਾਂ ਦੋਨਾਂ ਦਾ ਹੀ ਇਹ ਕਹਿਣਾ ਹੈ ਕਿ ਵੀ ਇਹ ਜਿਹੜੀ ਵੈਕਸੀਨੇਸ਼ਨ ਹੈ ਇਹਨੂੰ 18 ਕੁ ਮਹੀਨੇ ਲੱਗ ਸਕਦੇ ਨੇ। ਔਰ ਇਹ ਜਿਹੜਾ ਕਿਉਂਕਿ ਜਦੋਂ ਤੁਸੀਂ ਵੈਕਸੀਨ ਡਿਵੈਲਪ ਹੋਈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ 18 ਤੋਂ ਜ਼ਿਆਦਾ ਡਿਫਰੈਂਟ ਲੈਬੋਰਟਰੀਜ਼ ਅਰਾਊਂਡ ਦਾ ਗਲੋਬ, ਜਰਮਨ ਦੇ ਵਿੱਚ, ਫਰਾਂਸ ਦੇ ਵਿੱਚ, ਇੰਗਲੈਂਡ ਆਕਸਫੋਰਡ 'ਚ, ਵਾਸ਼ਿੰਗਟਨ 'ਚ, ਚਾਈਨਾ 'ਚ ਵੀ ਆਪਣੇ ਤੌਰ ਤੇ, ਔਰ ਦੂਜੇ ਵੀ ਚੱਲ ਰਿਹਾ ਹੈ। ਔਰ ਬਹੁਤ ਸਾਰਿਆਂ ਨੂੰ ਈਵਨ ਬਿਲ ਗੇਟਸ ਨੇ ਵੀ hundreds of millions of dollars ਜਿਹੜੇ ਨੇ ਉਹ ਦਿੱਤੇ ਨੇ ਕਿ ਇਸ ਦੇ ਉੱਤੇ ਜਲਦੀ ਕੱਢੋ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਈਵਨ ਸਾਲ ਸਵਾ ਸਾਲ ਬਾਅਦ ਵੀ ਪ੍ਰੋਪਰ ਟ੍ਰਾਇਲਸ ਟੈਸਟ ਤੋਂ ਬਾਅਦ ਇਸ ਦਾ ਜਿਹੜਾ ਸਫਲ ਤਜਰਬਾ ਹੋ ਜਾਂਦਾ ਹੈ ਔਰ ਇਹ ਆਮ ਲੋਕਾਂ ਦੇ ਲਈ ਅਵੇਲੇਬਲ ਹੁੰਦੀ ਹੈ, ਕਿਉਂਕਿ ਇਹੀ ਗੱਲ ਅੱਜ ਪੋਪ ਫ੍ਰਾਂਸਿਸ ਨੇ ਕਹੀ ਹੈ। ਉਹਨਾਂ ਨੇ ਦੁਨੀਆ ਭਰ ਦੇ ਵਿੱਚ ਇਹ ਇੱਕ ਹੌਕੇ ਵਾਂਗ ਕਿਹਾ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਕਿ ਭਾਈ ਇਹ ਵੇਲਾ ਜਿਹੜਾ ਤੁਹਾਡਾ ਆਪਸ ਚ ਖੈਬੜਨ ਦਾ ਨਹੀਂ ਹੈ। ਇਸ ਵੇਲੇ ਇਨਸਾਨੀਅਤ ਦੀ ਪੀੜ ਨੂੰ ਸਮਝੋ, ਸਿਰ ਜੋੜ ਕੇ ਬੈਠੋ ਔਰ ਵੈਕਸੀਨੇਸ਼ਨ ਡਿਵੈਲਪ ਕਰੋ ਔਰ ਉਹ ਵੈਕਸੀਨੇਸ਼ਨ ਹਰ ਇੱਕ ਤੱਕ ਪਹੁੰਚਾਓ। ਕਿਉਂਕਿ ਇਹ ਵੀ ਅਮਰੀਕਾ ਦੇ ਵਿੱਚ ਜਦੋਂ ਪਹਿਲਾਂ ਆਇਆ ਕਿ ਜੀ ਪਹਿਲਾਂ ਕਿਉਂਕਿ ਜਿੰਨੇ ਕਿ ਇਸ ਵੇਲੇ ਜੇ 6 ਬਿਲੀਅਨ 7 ਬਿਲੀਅਨ ਲੋਕਾਂ ਨੂੰ ਤੁਸੀਂ ਵੈਕਸੀਨੇਟ ਕਰਨੇ, ਜ਼ਾਹਰ ਹੈ ਕਿ ਵੀ ਜਦੋਂ ਡਿਵੈਲਪ ਵੀ ਹੋ ਜਾਂਦੀ ਹੈ ਅੱਗੋਂ ਕਈ ਮਹੀਨੇ ਲੱਗਣਗੇ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਵਾਇਲਸ ਦਾ ਉਹਨਾਂ ਦਾ ਪ੍ਰੋਡਿਊਸ ਹੋਣਾ। ਸੋ ਉਹਨਾਂ ਦਾ ਵੀ ਪਹਿਲਾਂ ਕਹਿਣਾ ਕਿ ਜੀ ਅਸੀਂ ਆਪਣੇ ਜਿਹੜੇ ਫਰੰਟ ਲਾਈਨ ਵਾਲੇ ਨੇ ਉਹਨਾਂ ਨੂੰ ਦਿਆਂਗੇ। ਲੇਕਿਨ ਪੋਪ ਦੀ ਆਵਾਜ਼ ਦੇ ਵਿੱਚ ਇੱਕ ਇਨਸਾਨੀਅਤ ਹੈ ਔਰ ਮੈਂ ਹਮੇਸ਼ਾ ਸਮਝਦਾ ਕਿ ਇਹ ਬੇਸ਼ੱਕ ਜਿੱਥੇ ਦੂਸਰੇ ਵੀ ਮਜ਼ਹਬਾਂ ਦੇ ਲੋਕ ਨੇ, ਮੁਖੀ ਨੇ, ਲੇਕਿਨ ਇਹ ਪੋਪ ਦੇ ਹਿੱਸੇ ਆਉਂਦਾ ਹੈ ਬਹੁਤ ਵਾਰ ਕਿ ਉਹ ਇਸ ਸਾਰੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੁਝ ਵੀ ਚੱਲ ਰਿਹਾ ਹੁੰਦਾ ਉਹਦੇ 'ਚ ਉਹਨਾਂ ਦੀ ਅਪਰੋਚ ਜਿਹੜੀ ਆ ਉਹ ਬੜੀ ਹਿਊਮੈਨਿਟੇਰੀਅਨ ਹੁੰਦੀ ਹੈ, ਇਨਸਾਨੀ ਨੁਕਤੇ ਤੋਂ ਜਿਹੜਾ ਉਹ ਗੱਲ ਕਰਦੇ ਨੇ। ਔਰ ਇਹ ਉਹਨਾਂ ਦੀ ਬੜੀ ਟਾਈਮਲੀ ਸਲਾਹ ਹੈ ਕਿ ਇਹ ਵੇਲਾ ਆਪਸ ਦੇ ਵਿੱਚ ਖਹਿਬੜਨ ਤੇ ਝਗੜਨ ਦਾ ਨਹੀਂ ਹੈ ਔਰ ਤੁਸੀਂ ਜਿਹੜਾ ਇਹ ਸਾਰੇ 'ਚ ਜਿਹੜਾ ਵੈਕਸੀਨ ਡਿਵੈਲਪ ਕਰੋ ਔਰ ਯਕੀਨੀ ਬਣਾਓ ਕਿ ਇਹ ਸਾਰਿਆਂ ਤੱਕ ਪਹੁੰਚੇ। ਦੂਸਰਾ ਪੱਖ ਅਸੀਂ ਦੇਖ ਰਹੇ ਹਾਂ ਕਿ ਇਧਰ ਇਹ ਗੱਲ ਚੱਲ ਰਹੀ ਹੈ, ਪਰ ਕਿਵੇਂ ਇਸ ਸਾਰੇ ਨੂੰ ਭਾਰਤ ਦੇ ਵਿੱਚ ਔਰ ਖਾਸ ਤੌਰ ਤੇ ਅਸੀਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਕਿਵੇਂ ਜਿਵੇਂ ਤਬਲੀਗੀ ਜਮਾਤ ਦੇ ਉਸ ਇਕੱਠ ਨੂੰ ਜਿਹੜਾ ਦਿੱਲੀ ਦੇ ਵਿੱਚ ਹੋਇਆ ਆਧਾਰ ਬਣਾ ਕੇ ਸਾਰੇ ਹੀ ਜਿਹੜਾ ਮੁਸਲਮਾਨ ਵਰਲਡ ਨੂੰ ਹੀ ਜਿਹਦੇ ਲਈ ਲਫ਼ਜ਼ ਈਵਨ ਖਾੜੀ ਦੇ ਦੇਸ਼ਾਂ ਨੇ ਇਸਲਾਮੋਫੋਬੀਆ ਇਸਤੇਮਾਲ ਕੀਤਾ ਕਿ ਉਹਨਾਂ ਨੇ ਕਿਵੇਂ ਸਾਰਿਆਂ ਨੂੰ ਬਦਨਾਮ ਕਰਨ ਦਾ ਇੱਕ ਪੂਰਾ ਇੱਕ ਕੈਂਪੇਨ ਸ਼ੁਰੂ ਕੀਤਾ ਸੀ। ਅੱਜ ਸਿੱਖ ਵੀ ਇਹ ਦੇਖ ਰਹੇ ਨੇ ਕਿ ਕਿਵੇਂ ਦੁਨੀਆ ਭਰ ਦੇ ਵਿੱਚ ਭਾਰਤੀ ਮੀਡੀਆ ਔਰ ਜਿਹੜੇ ਉਹਨਾਂ ਦੇ ਈਵਨ ਓਵਰਸੀਜ਼ ਸਾਰੇ ਚੈਨਲ ਵੀ ਨੇ, ਕਿਉਂਕਿ ਬਹੁਤ ਸਾਰੀਆਂ ਖਬਰਾਂ ਉਹਨਾਂ ਦੀ ਨਿਊਜ਼ ਏਜੰਸੀ ANI ਹੋਏ ਜਾਂ ਉਹਨਾਂ ਦੇ ਡਿਫਰੈਂਟ ਚੈਨਲ ਹੋਣ ਉਹਨਾਂ ਤੋਂ ਹੀ ਉਹ ਲੈਂਦੇ ਨੇ। ਸੋ ਇਸ ਵੇਲੇ ਇੱਕ ਬੜਾ ਨੈਫੇਰੀਅਸ ਅੰਦਾਜ਼ ਦੇ ਵਿੱਚ ਸਾਰੀ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੀ ਲਾਈਨ ਉਹਨਾਂ ਨੇ ਫੜੀ ਹੋਈ ਹੈ ਔਰ ਇਸ ਦਾ ਆਗਾਜ਼ ਪਹਿਲਾਂ ਅਮਰਿੰਦਰ ਨੇ ਖੁਦ ਹੀ ਕੀਤਾ ਜਦੋਂ ਔਰ ਉਹਦਾ ਹੈਲਥ ਮਿਨਿਸਟਰ ਬਲਬੀਰ ਸਿੱਧੂ ਜਿਹਨੇ ਸਿੱਧਾ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ ਦੋਸ਼ੀ ਦੱਸਿਆ। ਹਾਲਾਂਕਿ ਹੁਣ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਦਾ ਬਾਦਲ ਦਲ ਦਾ ਇੱਕ ਬ੍ਰਿਗੇਡੀਅਰ ਰਾਜਕੁਮਾਰ ਜਿਹੜਾ ਕਿ ਹੁਸ਼ਿਆਰਪੁਰ ਦੇ ਉਸ ਦਾ ਇੰਚਾਰਜ ਹੈ, ਉਹਦਾ ਇੱਕ ਟਵੀਟ ਸਾਹਮਣੇ ਆਇਆ ਕਿ ਕਿਵੇਂ ਉਹਨੇ ਜਿਹੜੇ ਲੇਬਰ ਪੰਜਾਬ ਦੇ ਮਜ਼ਦੂਰ ਉੱਥੇ ਬਾਕੀ ਇੰਡਸਟਰੀਆਂ 'ਚ ਵੀ ਕੰਮ ਕਰਦੇ ਸੀ ਉਹਨਾਂ ਦੇ ਨਾਂ ਉਹਨੇ ਟਵੀਟ ਕੀਤਾ ਹੋਇਆ ਕਿ ਜੀ ਬਹੁਤ ਲੋਕ ਜਿਹੜੇ ਨੇ ਉਹ ਪਹੁੰਚ ਗਏ ਨੇ ਉੱਥੇ ਤਖਤ ਸਾਹਿਬ, ਤੁਸੀਂ ਵੀ ਜਲਦੀ ਆ ਜਾਓ ਤੇ ਯਾਤਰੂਆਂ ਦੇ ਨਾਲ ਹੀ ਇੱਧਰ ਨੂੰ ਆਓ। ਹੁਣ ਜ਼ਾਹਰ ਹੈ ਵੀ ਇਸ ਤੋਂ ਇਹ ਜ਼ਾਹਰ ਹੈ ਕਿ ਇਹ ਹੁਣ ਦੋ ਗੱਲਾਂ ਇਹਦੇ ਸਾਹਮਣੇ ਨੇ। ਇੱਕ ਪਾਸੇ ਜੇ 3 ਵਾਰ ਸਕਰੀਨਿੰਗ ਹੋਈ, ਉਹਨਾਂ ਦੇ ਡਾਕਟਰਸ ਨੇ ਆ ਕੇ ਔਰ ਕੀਤਾ ਉੱਥੇ ਔਰ ਸਾਰੇ ਕਲੀਅਰ ਸੀ, ਤੇ ਫਿਰ ਇਹ ਕਰੋਨਾ ਕੌਣ ਲੈ ਕੇ ਆਇਆ। ਸੋ ਹੁਣ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਆਲਰੇਡੀ ਜਿਹੜੇ ਇਹ ਲੋਕ ਬਾਕੀ ਹੌਟ ਸਪੌਟਸ ਤੋਂ ਆਏ, ਜਿਹੜੇ ਉਹਨਾਂ ਦੇ ਮਜ਼ਦੂਰ ਜਿਹੜੇ ਸਾਰੇ ਨੇ ਕੰਮ ਕਰਨ ਵਾਲੇ, ਉਹਨਾਂ ਚੋਂ ਬਹੁਤੇ ਜਿਹੜੇ ਨੇ, ਕਿਉਂਕਿ ਆਲਰੇਡੀ ਮਹਾਰਾਸ਼ਟਰਾ ਹੌਟ ਸਪੌਟ ਸੀ ਔਰ ਉਹਦੇ ਚੋਂ ਬਹੁਤ ਸਾਰੇ ਉਹ ਜਿਹੜੇ ਨੇ ਉਹ ਸਫਰ ਕਰ ਰਹੇ ਸੀ ਇਸ ਤੋਂ, ਔਰ ਉਹਨਾਂ ਨੂੰ
ਜਿਹੜਾ ਇਹਨਾਂ ਦੇ ਨਾਲ ਲਿਆ ਕੇ ਬਿਠਾ ਦਿੱਤਾ। ਹੁਣ ਹਾਲਾਂਕਿ ਮੈਂ ਵੀ ਇਹ ਰਿਪੀਟਡਲੀ ਕਿਹਾ ਕਿ 2 ਹਫ਼ਤੇ ਦਾ ਇਸ ਦਾ ਜਿਹੜਾ ਉਹ ਇਨਕੂਬੇਸ਼ਨ ਪੀਰੀਅਡ ਹੈ, ਪਰ ਮੈਂ ਇਹਦੇ ਤੋਂ ਫਰਦਰ ਜਦੋਂ ਦੇਖ ਰਿਹਾ ਕਿ ਜਦੋਂ 2 ਹਫ਼ਤੇ ਮੈਕਸਿਮਮ ਪੀਰੀਅਡ ਕਿਹਾ ਜਾਂਦਾ ਹੈ ਕਿ ਜਿਹਦੇ ਚ ਕਿ ਉਹ ਇਨਕੂਬੇਟ ਹੋ ਸਕਦਾ ਹੈ ਜਾਂ 2 ਹਫ਼ਤੇ ਚ ਸਿੰਪਟਮਸ ਨਾ ਆਣ, ਪਰ ਇਹਦੇ ਸਿੰਪਟਮ ਜੇ ਕੋਈ ਕਰੋਨਾ ਵਾਇਰਸ ਪੋਜ਼ਿਟਿਵ ਤੁਹਾਡੇ ਨਾਲ ਬਹਿੰਦਾ ਹੈ ਜਾਂ ਖਹਿੰਦਾ ਹੈ ਤੇ ਵਿਦਿਨ 24 ਆਵਰਸ ਵੀ ਸਿੰਪਟਮ ਹੋ ਸਕਦੇ ਨੇ, 2 ਦਿਨ ਬਾਅਦ ਵੀ ਹੋ ਸਕਦੇ ਨੇ, 3 ਦਿਨ ਬਾਅਦ, ਮੈਕਸਿਮਮ 2 ਹਫ਼ਤੇ ਹੈ। ਸੋ ਜ਼ਾਹਿਰ ਹੈ ਕਿ ਵੀ ਹੁਣ ਇਸ ਹਾਲਤ ਦੇ ਮੱਦੇਨਜ਼ਰ ਇੱਕ ਗੱਲ ਇਸ ਚੋਂ ਇਹ ਉੱਭਰਦੀ ਹੈ, ਕਿਉਂਕਿ ਇਹ ਵੀ ਇੱਕ ਖਬਰ ਆਈ ਸੀ ਕਿ ਜਿਹੜਾ ਇੱਕ ਡਰਾਈਵਰ ਜਿਹੜਾ ਲੈ ਕੇ ਆ ਰਿਹਾ ਸੀ ਉੱਥੋਂ ਬੱਸਾਂ ਦੇ ਵਿੱਚ, ਉਹਦੀ ਰਾਹ ਦੇ ਵਿੱਚ ਹਾਰਟ ਅਟੈਕ ਨਾਲ ਡੈਥ ਹੋਈ। ਸੋ ਜ਼ਾਹਿਰ ਹੈ ਕਿ ਵੀ ਇਹ ਵੀ ਕਰੋਨਾ ਜਿਹੜੇ ਇਧਰੋਂ ਗਏ ਨੇ ਡਰਾਈਵਰ ਜਾਂ ਦੂਜੇ, ਕਿਉਂਕਿ ਉਹਨਾਂ ਨੂੰ ਕੋਈ ਸਕਰੀਨਿੰਗ ਕਰਕੇ ਜਾਂ ਕੋਈ ਪ੍ਰੋਪਰ ਸਿਸਟਮ ਤਾਂ ਫੋਲੋ ਨਹੀਂ ਕੀਤਾ, ਪਰ ਉਹਦੇ ਨਾਲ ਨਾਲ ਇਸ ਗੱਲ ਦੀ ਵੀ ਜ਼ਿਆਦਾ ਪੋਸੀਬਿਲਿਟੀ ਹੈ ਕਿ ਇਹ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਲੇਬਰ ਦੇ ਲੋਕ ਉੱਥੋਂ ਪੰਜਾਬ ਦੇ ਵੱਲ ਤੁਰੇ, ਇਹ ਸਾਰੇ ਜਿਹੜੇ ਨੇ ਇਹ ਇਨਫੈਕਟ ਉਸ ਦੇ ਕੈਰੀਅਰ ਹੋਣਗੇ ਉਸ ਸਾਰੇ ਦੇ, ਜਿਹਦੇ ਥੱਲੇ ਜਿਹੜਾ ਇਹ ਇੱਕਦਮ ਮਹੀਨੇ 200-300 ਬੰਦਾ ਜਿਹੜਾ ਉਹ ਕਰੋਨਾ ਪੋਜ਼ਿਟਿਵ ਹੋ ਗਿਆ, ਜਾਂ ਪੰਜਾਬ ਦੇ ਵਿੱਚ ਵੀ ਉਹਨਾਂ ਨੂੰ ਨਾ ਸਕਰੀਨ ਕਰਨਾ। ਹੁਣ ਇਸ ਵੇਲੇ ਹਰ ਕੋਈ ਦੂਸ਼ਣਬਾਜ਼ੀ ਦੇ ਵਿੱਚ ਲੱਗਾ ਹੋਇਆ ਹੈ, ਲੇਕਿਨ ਜਿਹੜੇ ਸਿੱਖ ਵਿਰੋਧੀ ਲਾਈਨ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਇੱਕ ਦਿਗਵਿਜੇ ਸਿੰਘ ਜਿਹੜਾ ਕਾਂਗਰਸ ਦਾ ਲੀਡਰ ਮੱਧ ਪ੍ਰਦੇਸ਼ ਦਾ, ਉਹਨੇ ਆਪਣੇ ਟਵੀਟ ਦੇ ਵਿੱਚ ਇਸ ਕਿਸਮ ਦੀ ਨਫ਼ਰਤ ਵਾਲਾ ਹੀ ਉਹਨੇ ਟਵੀਟ ਕੀਤਾ, ਜਿਹਦੇ ਚ ਉਹਨੇ ਕਿਹਾ ਕਿ ਜੀ ਇਹ ਕੀ ਹੁਣ ਇਹਦਾ ਤਬਲੀਗੀ ਜਮਾਤ ਨਾਲ ਕੰਪੈਰੀਜ਼ਨ ਨਹੀਂ ਕਰੋਗੇ। ਸੋ ਉਹ ਪ੍ਰਵੋਕ ਕਰ ਰਿਹਾ ਹੈ ਕਿ ਬਈ ਤੁਸੀਂ, ਔਰ ਇਹ ਕਿਉਂਕਿ ਬੀਜੇਪੀ ਦੇ ਨਾਲ ਅਲਾਈਅੰਸ ਚ ਨੇ ਅਕਾਲੀ, ਸੋ ਉਹ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਕਹਿ ਰਿਹਾ ਕਿ ਵੀ ਤੁਸੀਂ ਤਬਲੀਗੀਆਂ ਦਾ ਤਾਂ ਕੀਤਾ ਸੀ, ਹੁਣ ਸਿੱਖਾਂ ਦਾ ਵੀ ਤੁਸੀਂ ਇਹੀ ਕੰਮ ਕਰੋ। ਇਸੇ ਤਰ੍ਹਾਂ ਲੁਧਿਆਣਾ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਔਰ ਇਹਨਾਂ ਦਾ ਕਾਂਗਰਸ ਦਾ ਲੀਡਰ ਇੱਕ ਹਿੰਦੂ ਜਿਹੜਾ ਕਿ ਈਵਨ ਦਾੜੀ ਦੇ ਉੱਤੇ ਨਾ ਪੱਖੀ ਕਮੈਂਟ ਕਰ ਰਿਹਾ, ਔਰ ਕੁੱਲ ਮਿਲਾ ਕੇ ਬਾਕੀ ਮੀਡੀਆ ਜਿਸ ਹਾਲ ਦੇ ਵਿੱਚ ਜੋ ਕਰ ਰਿਹਾ ਉਹ ਖਬਰਾਂ ਜਿਹੜੀਆਂ ਨੇ ਸਾਰਾ ਮੀਡੀਆ ਭਰਿਆ ਹੋਇਆ ਹੈ। ਔਰ ਇਸ ਹਾਲਤ ਦੇ ਵਿੱਚ 20 ਤੋਂ ਜ਼ਿਆਦਾ ਸਿੱਖ ਇੰਟੈਲੈਕਚੁਅਲਸ ਨੇ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਸ਼ਰਮ ਆਣੀ ਚਾਹੀਦੀ ਹੈ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਈਵਨ ਅਮਰੀਕਾ ਦੇ ਵਿੱਚ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ 2 ਦਿਨ ਪਹਿਲਾਂ ਜਿਹੜਾ 170 ਦੇ ਕਰੀਬ ਨੁਮਾਇੰਦੇ ਜਿਹੜੇ ਕਿ ਟੈਲੀਕਾਨਫਰੰਸ ਦੇ ਜ਼ਰੀਏ ਜੁੜੇ ਹੋਏ ਸੀ, ਉਹਨਾਂ ਨੇ ਇਸ ਦੇ ਉੱਤੇ ਇੱਕ ਬਰੀਫਿੰਗ ਵੀ ਆਪਸ ਦੇ ਵਿੱਚ ਵਿਚਾਰ ਕਰਕੇ ਜਿਹੜੀ ਹੈ ਉਹ ਪ੍ਰੈਸ ਰਿਲੀਜ਼ ਵੀ ਦਿੱਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੜੇ ਪਲਾਨਡ ਤਰੀਕੇ ਦੇ ਨਾਲ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਹੈ, ਅਸੀਂ ਬਾਹਰ ਇਹਨਾਂ ਦਾ ਬਾਈਕਾਟ ਪਹਿਲਾਂ ਵਾਂਗ ਜਾਰੀ ਰੱਖਾਂਗੇ, ਇਹਨਾਂ ਨੂੰ ਅਸੀਂ ਐਕਸਪੋਜ਼ ਕਰਾਂਗੇ ਔਰ ਮੀਡੀਆ ਨੂੰ ਤਾੜਨਾ ਕੀਤੀ ਹੈ ਕਿ ਵੀ ਤੁਸੀਂ ਇਹ ਜੋ ਕੁਝ ਕਰ ਰਹੇ ਹੋ ਇਹਦੇ ਤੋਂ ਬਾਅਦ ਆਓ। ਪਰ ਮੈਂ ਸਮਝਦਾ ਵੀ ਇਹ ਇੱਕ ਡੈਲੀਬਰੇਟ ਯਤਨ ਹੈ, ਔਰ ਇਸ ਸਾਰੇ ਦੇ ਵਿੱਚ ਇਹ ਦਿਗਵਿਜੇ ਸਿੰਘ ਹੋਏ, ਅਮਰਿੰਦਰ ਹੋਏ, ਇਹ ਸਾਰੇ ਆਪੋ ਆਪਣੀ ਖੇਡ ਦੇ ਉੱਤੇ ਲੱਗੇ ਹੋਏ ਨੇ, ਔਰ ਕੁੱਲ ਮਿਲਾ ਕੇ ਇਸ ਸਾਰੇ ਚੋਂ ਸਿੱਖਾਂ ਦੀ ਬਦਨਾਮੀ ਕੱਢਣਾ, ਸਿੱਖਾਂ ਨੂੰ ਟਾਰਗੇਟ ਕਰਨਾ, ਔਰ ਇਹੋ ਜਿਹੀਆਂ ਵੀ ਦੁਖਦਾਈ ਖਬਰਾਂ ਨੇ 1-2 ਪਿੰਡਾਂ ਦੇ ਹਵਾਲੇ ਨਾਲ ਕਿ ਜਿਹੜੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਯਾਤਰੂ ਵਾਪਸ ਆਪਣੇ ਪਿੰਡ ਆਪਣੇ ਘਰਾਂ ਵੱਲ ਜਿਹੜੇ ਨੇ ਸਕਰੀਨਿੰਗ ਤੋਂ ਬਾਅਦ ਔਰ ਕਲੀਅਰੈਂਸ ਤੋਂ ਬਾਅਦ ਵੀ ਆ ਰਹੇ ਨੇ, ਪਿੰਡ ਦੇ ਲੋਕ ਇਕੱਠੇ ਹੋ ਕੇ ਉਹਨਾਂ ਨੂੰ ਪਿੰਡ 'ਚ ਨਹੀਂ ਵੜਨ ਦੇ ਰਹੇ। ਸੋ ਮੈਂ ਸਮਝਦਾ ਵੀ ਜਿੱਥੇ ਇੱਕ ਪਾਸੇ ਜਦੋਂ ਅਸੀਂ ਫਰੰਟ ਫੁੱਟ ਦੇ ਉੱਤੇ ਇਸ ਲੜਾਈ ਨੂੰ ਲੜਨ ਵਾਲਿਆਂ ਦਾ ਜ਼ਿਕਰ ਕਰਦੇ ਹਾਂ, ਡਾਕਟਰਸ ਦਾ, ਨਰਸਿਸ ਦਾ, ਲੈਬ ਟੈਕਨੀਸ਼ੀਅਨਸ ਦਾ, ਔਰ ਉਹ ਸਾਰੇ ਜਿਨ੍ਹਾਂ ਨੇ ਬਿਲਕੁਲ ਬੇਪਰਵਾਹ ਹੋ ਕੇ ਉਹ ਆਪਣਾ ਸਾਰਾ ਪਾਰਟ ਇਸ ਪਾਸੇ ਲਾ ਰਹੇ ਨੇ, ਉੱਥੇ ਦੂਸਰੇ ਪਾਸੇ ਦੁਖਦਾਈ ਹੈ ਕਿ ਸਾਡੀ ਪੰਜਾਬ ਦੀ ਧਰਤੀ ਤੇ ਪਹਿਲਾਂ ਗੁਜਰਾਂ ਦੇ ਮਾਮਲੇ 'ਚ ਹਿੰਦੂ ਤਵੀਆਂ ਦੇ ਭੜਕਾੜ 'ਚ ਆ ਕੇ ਕੁਝ ਪਿੰਡਾਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਈਆਂ, ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਖਬਰ ਜਿਵੇਂ ਭਾਈ ਨਿਰਮਲ ਸਿੰਘ ਹਜ਼ੂਰੀ ਰਾਗੀ ਉਹਨਾਂ ਦੇ ਵੇਲੇ 2-3 ਸ਼ਮਸ਼ਾਨ ਘਾਟ ਵਾਲਿਆਂ ਨੇ ਕੀਤਾ, ਫਿਰ ਜਲੰਧਰ ਦੇ ਸ਼ਮਸ਼ਾਨ ਘਾਟ ਦਾ ਸਾਹਮਣੇ ਆਇਆ, ਪਰ ਹੁਣ ਤਾਂ 1.5 ਮਹੀਨਾ ਬੀਤਣ ਤੋਂ ਬਾਅਦ ਇਹ ਗੱਲ ਸਾਹਮਣੇ ਆ ਗਈ ਕਿ ਭਾਈ ਜਦੋਂ ਇੱਕ ਵਾਰੀ ਕਲੀਅਰੈਂਸ ਹੁੰਦੀ ਹੈ ਜਾਂ ਦੂਜਾ ਉਹਨਾਂ ਆਪਣੇ ਘਰਾਂ 'ਚ ਹੀ ਜਾਣਾ ਹੈ। ਪਰ ਇੱਕ ਦੁਖਦਾਈ ਗੱਲ ਹੈ ਕਿ ਜੇ ਪੰਜਾਬ ਦੀ ਉਸ ਧਰਤੀ ਦੇ ਉੱਤੇ ਜਿੱਥੇ ਕਿ ਅਸੀਂ ਇਨਸਾਨੀਅਤ ਦੀ ਗੱਲ, ਔਰ ਜਦੋਂ ਅਸੀਂ ਅਕਸਰ ਗੁਰੂ ਬਾਬਾ ਨਾਨਕ ਸਾਹਿਬ ਦਾ ਜ਼ਿਕਰ ਕੀਤਾ ਕਿ ਉਹਨਾਂ ਦੇ ਜੀਵਨ ਦੇ ਨਾਲ ਸੰਬੰਧਿਤ ਘੱਟੋ ਘੱਟ 3 ਮੁਕਾਮ ਐਸੇ ਨੇ, 3 ਗੁਰਦੁਆਰੇ ਜਿਨ੍ਹਾਂ ਦਾ
ਮੈਨੂੰ ਪਤਾ ਹੈ, ਹੋ ਸਕਦਾ ਹੈ ਹੋਰ ਵੀ ਇਤਿਹਾਸ 'ਚ ਹੋਣ ਜਿੱਥੇ ਕਿ ਉਹਨਾਂ ਨੇ ਕੋਹੜੀਆਂ ਦੇ ਨਾਲ ਉਹਨਾਂ ਦੀਆਂ ਝੁੱਗੀਆਂ ਦੇ ਵਿੱਚ ਜਿਹੜੀਆਂ ਪਿੰਡਾਂ ਤੋਂ ਬਾਹਰ ਸੀ ਉਹਦੇ ਵਿੱਚ ਉਹਨਾਂ ਨੇ ਵਕਤ ਗੁਜ਼ਾਰਿਆ। ਇੱਕ ਨੇਪਾਲ ਔਰ ਯੂਪੀ ਦੇ ਬਾਰਡਰ ਤੇ ਹੈ, ਇੱਕ ਗੁਰਦੁਆਰਾ ਸਾਹਿਬ ਜਿਹੜਾ ਉਹ ਭੋਪਾਲ ਦੇ ਵਿੱਚ ਜਿਹੜਾ ਭੋਪਾਲ ਦੇ ਵਿੱਚ ਹੈ, ਭੋਪਾਲ ਦੇ ਬਾਹਰ। ਤੀਸਰਾ ਜਿਹੜਾ ਜਿੱਥੋਂ ਸ਼ੁਰੂ ਹੋਈ ਉਹਨਾਂ ਦੀ ਉਦਾਸੀ ਅਸੀਂ ਦੇਖਦੇ ਹਾਂ ਕਿ ਦੀਪਾਲਪੁਰ, ਜਦੋਂ ਅਸੀਂ ਲਾਸਟ ਟਾਈਮ ਇਹ ਜ਼ਿਕਰ ਕੀਤਾ ਹੈ ਸਾਡੇ ਇੱਕ ਬੜੇ ਪਿਆਰੇ ਦਰਸ਼ਕ ਨੇ ਲਿਖਿਆ ਜੀ ਕਿ ਮੈਂ ਦੀਪਾਲਪੁਰ ਤੋਂ ਹਾਂ ਔਰ ਸਾਡੇ ਸ਼ਹਿਰ ਦੇ ਵਿੱਚ ਹੀ ਇਹ ਵਾਕਿਆ ਹੈ। ਹੁਣ ਜੇ 550 ਸਾਲ ਪਹਿਲਾਂ 5.5 ਸਦੀਆਂ ਪਹਿਲਾਂ ਉਸ ਜ਼ਮਾਨੇ ਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਰੋਗ ਬਿਮਾਰੀ ਕੋੜ ਦੀ ਜਿਹੜੀ ਕਿ ਵਾਕਈ ਕੰਟੇਜੀਅਸ ਸੀ ਔਰ ਉਸ ਮਾਮਲੇ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਕੀ ਸਬਕ ਦਿੱਤਾ ਆਪਣੀ ਉਮਤ ਨੂੰ, ਉਸ ਇਨਸਾਨੀਅਤ ਨੂੰ ਕਿ ਨਹੀਂ ਭਾਈ ਇਹ ਇਨਸਾਨ ਨੇ, ਇੱਥੇ ਨਫ਼ਰਤ ਦੀ ਥਾਂ ਨਹੀਂ ਹੈ। ਇਹਨਾਂ ਨੂੰ ਜਿਹੜਾ ਬਿਮਾਰ ਹੁੰਦਾ ਹੈ ਸਗੋਂ ਤੁਹਾਡੀ ਜ਼ਿਆਦਾ ਹਮਦਰਦੀ ਔਰ ਪਿਆਰ ਦੀ ਲੋੜ ਹੁੰਦੀ ਹੈ। ਤੇ ਇਹ ਕਿਉਂ ਜਿਹਾ ਅੱਜ ਸਾਡਾ ਮਾਸ਼ਰਾ ਬਣ ਗਿਆ ਹੈ, ਸਾਡਾ ਸਮਾਜ ਬਣ ਗਿਆ ਹੈ, ਸਾਡੀ ਸੋਚ ਬਣ ਗਈ ਹੈ ਕਿ ਅਸੀਂ ਨਫ਼ਰਤ ਔਰ ਖੌਫ ਚ ਲਬਰੇਜ਼ ਇਹ ਭੁੱਲ ਗਏ ਕਿ ਭਾਈ ਇਹ ਸਾਡੇ ਆਪਣੇ ਨੇ। ਸੋ ਕੁੱਲ ਮਿਲਾ ਕੇ ਇਸ ਵੇਲੇ ਜੋ ਭਾਰਤ ਦੇ ਵਿੱਚ ਇੱਕ ਬੜੇ ਗਿਣੇ ਮਿੱਥੇ ਅੰਦਾਜ਼ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਲਾਈਨ ਔਰ ਈਵਨ ਐਕਟਿੰਗ ਜਥੇਦਾਰ ਜਿਹੜੇ ਬਾਦਲਾਂ ਦੇ ਨੋਮੀਨੇਟਡ ਨੇ ਯਾਨੀ ਹਰਪ੍ਰੀਤ ਸਿੰਘ, ਅੱਜ ਉਹਨਾਂ ਨੇ ਫਿਰ ਇਸ ਦੇ ਉੱਤੇ ਸਖਤ ਬਿਆਨ ਕੀਤਾ ਔਰ ਇਹ ਸੁਖਬੀਰ ਬਾਦਲ ਔਰ ਦੂਸਰੇ ਇਹ ਤਾਂ ਹੁਣ ਔਰ ਮਨਜਿੰਦਰ ਸਿਰਸਾ ਇਹ ਤਾਂ ਆਪਣੇ ਆਪ ਨੂੰ ਬਚਾਉਣ ਤੇ ਲੱਗੇ ਹੋਏ ਨੇ ਕਿਉਂਕਿ ਇਸ ਸਾਰੇ ਦੁਖਾਂਤ ਦੇ ਲਈ ਜਿੱਥੇ ਪੰਜਾਬ ਸਰਕਾਰ ਜ਼ਿੰਮੇਵਾਰ ਹੈ, ਮਹਾਰਾਸ਼ਟਰ ਸਰਕਾਰ ਜ਼ਿੰਮੇਵਾਰ ਹੈ। ਹੁਣ ਸਪੈਸ਼ਲ ਟ੍ਰੇਨ ਲੇਬਰ ਨੂੰ ਲੈ ਕੇ ਜਲੰਧਰੋਂ ਹਰੀ ਝੰਡੀ ਦਿਖਾਈ ਹੈ। ਅਮਰਿੰਦਰ ਦਾਵਾ ਕਰ ਰਿਹਾ, ਉਹਨੇ ਕਿਹਾ ਜੀ ਜਿਹੜਾ ਅਸੀਂ ਸਟੇਟ ਪੋਰਟਲ ਬਣਾਇਆ ਜਿਹੜੇ ਯੂਪੀ, ਬਿਹਾਰ ਔਰ ਦੂਸਰੀਆਂ ਸਟੇਟਾਂ ਦੀ ਲੇਬਰ ਨੂੰ ਜਾਣ ਤੇ 5.5 ਲੱਖ ਜਿਹੜੇ ਉਹਨਾਂ ਦੇ ਮਜ਼ਦੂਰ ਨੇ ਪੰਜਾਬ 'ਚ ਉਹਨਾਂ ਨੇ ਰਜਿਸਟਰ ਕਰਾਇਆ ਆਪਣੇ ਆਪ ਨੂੰ। ਮੇਰੇ ਲਈ ਵੀ ਇਹ ਇੱਕ ਬੜੀ ਖੌਫਨਾਕ ਫਿਗਰ ਸੀ ਕਿ ਵੀ ਇਹ ਉਹ ਨੇ ਜਿਨ੍ਹਾਂ ਨੇ ਅਜੇ ਰਜਿਸਟਰ ਕਰਾਇਆ, ਇੰਨੇ ਕੋ ਹੋਣਗੇ ਜਿਨ੍ਹਾਂ ਨੇ ਅਜੇ ਰਜਿਸਟਰ ਨਹੀਂ ਕਰਾਇਆ ਹੋਏਗਾ ਔਰ ਇੰਨੇ ਹੀ ਉਹ ਹੋਣਗੇ ਜਿਹੜੇ ਆਪਣੀਆਂ ਫੈਮਿਲੀਜ਼ ਦੇ ਨਾਲ ਪੰਜਾਬ 'ਚ ਪੱਕੇ ਤੌਰ ਤੇ ਰਹਿ ਰਹੇ ਨੇ। ਸੋ ਜੇ 1 ਮਿਲੀਅਨ ਬੰਦੇ ਨੂੰ ਕਰਨ ਲਈ ਔਰ ਉਹ ਕਿਹਾ ਜੀ ਇੰਨੇ 100 ਟ੍ਰੇਨਸ ਭੇਜੋ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਟ੍ਰੇਨ ਭੇਜਣ ਦਾ ਔਰ ਉਹਨਾਂ ਵਰਕਰਸ ਨੂੰ ਘਰੀ ਪਹੁੰਚਾਉਣ ਦਾ ਹੁਣ ਇਹਨਾਂ ਨੂੰ ਫਿਕਰ ਹੋਇਆ ਹੈ। ਲੇਕਿਨ ਜਦੋਂ ਮਹਾਰਾਸ਼ਟਰ ਦੀ ਸਰਕਾਰ ਨੇ ਮੰਗ ਕੀਤੀ ਸੀ ਦਿੱਲੀ ਵਾਲਿਆਂ ਤੋਂ ਕਿ ਭਾਈ ਤੁਸੀਂ ਟ੍ਰੇਨ ਦਿਓ ਸਪੈਸ਼ਲ ਇਹਨਾਂ ਨੂੰ ਅਸੀਂ ਭੇਜੀਏ, ਟੈਸਟ ਅਸੀਂ ਕਰ ਲਏ ਨੇ, ਸੋ ਉਹਨਾਂ ਨੇ ਨਾ ਕਰ ਦਿੱਤੀ ਸੀ ਅਮਿਤ ਸ਼ਾਹ ਨੇ ਕਿ ਜੀ ਸਾਡੇ ਕੋਲ ਬਜਟ ਨਹੀਂ ਹੈ। ਔਰ ਇਹੀ ਕਾਰਨ ਹੈ ਕਿ ਬੱਸਾਂ ਦੇ ਵਿੱਚ ਜਿਹੜੀਆਂ ਸੈਂਕੜੇ ਬੱਸਾਂ ਗਈਆਂ ਔਰ ਉੱਥੋਂ ਫਿਰ ਜਿਹੜੇ ਦੂਸਰੇ ਮਜ਼ਦੂਰ ਜਿਨ੍ਹਾਂ ਦੀ ਕੋਈ ਟੈਸਟਿੰਗ ਨਹੀਂ ਸੀ ਉਹ ਹੌਟ ਸਪੌਟ ਚੋਂ ਨਿਕਲੇ ਸੀ ਉਹ ਨਾਲ ਆਏ। ਸੋ ਇੱਕ ਪਾਸੇ ਤਾਂ ਇਹ ਇਹਨਾਂ ਦੀ ਕੈਲਸਨੈਸ ਜਿਹੜਾ ਜ਼ੁਲਮੀ ਅੰਦਾਜ਼ ਹੈ ਉਹ ਸਾਡੇ ਸਾਹਮਣੇ ਹੈ। ਸੋ ਦੂਸਰੇ ਪਾਸੇ ਮੈਂ ਸਮਝਦਾ ਜੇ ਲੋਕਾਂ ਦਾ ਵਰਤਾਰਾ ਵੀ ਔਨ ਦਾ ਗਰਾਊਂਡ ਜਿਹੜਾ ਉਹ ਪਿੰਡਾਂ ਵਾਲੇ ਹੋਣ ਜਾਂ ਇਸ ਕਿਸਮ ਦਾ ਹੀ ਹੋਏਗਾ ਤੇ ਫਿਰ ਇਹ ਸਾਡੇ ਲਈ ਬੜੇ ਸ਼ਰਮ ਦੀ ਗੱਲ ਹੈ। ਸੋ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਹੜਾ ਇਸ ਵੇਲੇ ਗਲੋਬਲ ਲੇਟੈਸਟ ਡੇਟਾ ਹੈ ਵਰਲਡ ਮੀਟਰਸ ਦੇ ਉੱਤੇ ਉਸ ਦਾ ਜ਼ਿਕਰ ਕਰਨਾ ਚਾਹੁੰਦਾ। ਇਸ ਵੇਲੇ ਟੋਟਲ ਕੇਸ ਦੁਨੀਆ 'ਚ 3,06,19,523 ਨੇ। ਸੋ ਜ਼ਾਹਰ ਹੈ ਕਿ 35.5 ਲੱਖ ਤੋਂ 36 ਲੱਖ ਦੀ ਫਿਗਰ ਵੀ ਕ੍ਰਾਸ ਹੋ ਗਈ ਹੈ ਔਰ ਮੌਤਾਂ ਜਿਹੜੀਆਂ ਨੇ ਉਹ 2.5 ਲੱਖ ਦੀ ਫਿਗਰ ਕ੍ਰਾਸ ਹੋ ਗਈ ਹੈ। ਟੋਟਲ ਡੈਥਸ 2,50,478 ਨੇ ਔਰ ਜਿਵੇਂ ਮੈਂ ਹੋਪ ਦੀ ਗੱਲ ਹਮੇਸ਼ਾ ਨਾਲ ਕਰਦਾ 1,17,08,325 ਜਿਹੜੇ ਨੇ ਉਹ ਰਿਕਵਰ ਵੀ ਹੋਏ ਨੇ ਔਰ ਇਹ ਇਸ ਸਾਰੇ ਦੇ ਨਾਲ ਜਿਹੜਾ ਸੀਰੀਅਸ ਜਾਂ ਕ੍ਰਿਟੀਕਲ ਕੇਸ ਪਹੁੰਚਦੇ ਨੇ ਸਿਰਫ 2% ਕੇਸ ਉਹ ICU ਜਾਂ ਸੀਰੀਅਸਨੈਸ ਪਹੁੰਚਦੇ ਨੇ। ਉਹਨਾਂ ਚੋਂ ਵੀ ਜਿਹੜੀ ਹੈ ਡੈਥ ਸਿਰਫ 18% ਦੀ ਹੁੰਦੀ ਹੈ। ਉਹਨਾਂ ਚ ਵੀ ਅਸੀਂ ਦੇਖ ਰਹੇ ਕਿ ਇਹ ਜਿਹੜਾ 72% ਨੇ ਉਹ ਰਿਕਵਰ ਕਰਦੇ ਨੇ ਜਿਹੜੇ ਕਿ ਬੜੀ ਇੱਕ ਪੋਜ਼ਿਟਿਵ ਡਾਟਾ ਹੈ। ਕੁੱਲ ਇਸ ਵੇਲੇ ਵੀ ਅਮਰੀਕਾ ਚ ਪਿਛਲੇ 24 ਘੰਟੇ ਦੇ ਵਿੱਚ ਜਿਹੜਾ ਨੇ 518 ਡੈਥਸ ਹੋਈਆਂ ਨੇ। ਸੋ ਜਿਹੜੀਆਂ ਇਹ ਸਾਰੇ ਦੇ ਨਾਲ ਕੁੱਲ ਮੌਤਾਂ ਅਮਰੀਕਾ ਚ 69,116 ਦਾ ਅੰਕੜਾ ਜਿਹੜਾ ਉਹ ਟੱਚ ਕਰ ਗਈਆਂ ਔਰ ਇਹਦੇ ਬਾਵਜੂਦ ਕਿ ਅਮਰੀਕਾ ਦੀਆਂ ਸਟੇਟਾਂ 'ਚ ਖੋਲਣ ਦੀ ਗੱਲ ਹੋ ਰਹੀ ਹੈ ਸਟੇਟਾਂ ਨੂੰ, ਲੇਕਿਨ ਪਿਛਲੇ 24 ਘੰਟੇ ਦੇ ਵਿੱਚ 12,672
ਨਵੇਂ ਕੇਸ ਆਏ ਨੇ। ਸੋ ਇਹਦੇ ਚ ਬੇਸ਼ੱਕ ਨਿਊਯਾਰਕ ਦੇ ਵਿੱਚ ਨਵੇਂ ਕੇਸਾਂ ਦੀ ਗਿਣਤੀ ਘਟੀ ਹੈ, ਪਰ ਡੈਥਸ ਤਾਂ ਜਾਰੀ ਨੇ। ਔਰ ਕੁੱਲ 12,672 ਨਵੇਂ ਕੇਸ ਅਮਰੀਕਾ 'ਚ ਪਿਛਲੇ 24 ਘੰਟੇ 'ਚ ਆਏ ਨੇ, ਜਿਹੜਾ ਇੱਕ ਫਿਕਰ ਦਾ ਕਾਰਨ ਹੋਣਾ ਚਾਹੀਦਾ। ਸਪੇਨ ਦੇ ਵਿੱਚ, ਸਪੇਨ, ਇਟਲੀ, ਯੂਕੇ, ਉੱਥੇ ਜਿਹੜੀਆਂ ਮੌਤਾਂ ਘਟੀਆਂ ਨੇ, ਲੇਕਿਨ ਜਿਹੜੇ ਨੇ ਅਜੇ ਨਵੇਂ ਕੇਸ ਆ ਰਹੇ ਨੇ। ਜਿਵੇਂ ਸਪੇਨ ਦੇ ਵਿੱਚ ਪਿਛਲੇ 24 ਘੰਟੇ 'ਚ 164 ਮੌਤਾਂ ਹੋਈਆਂ, ਪਰ ਨਵੇਂ ਕੇਸ ਵੀ ਜਿਹੜੇ ਨੇ 1,179 ਆਏ ਨੇ। ਇਸੇ ਤਰ੍ਹਾਂ ਇਟਲੀ ਦੇ ਵਿੱਚ ਮੌਤਾਂ ਬੇਸ਼ੱਕ ਘਟੀਆਂ ਨੇ, 195 ਨੇ, ਲੇਕਿਨ ਨਵੇਂ ਕੇਸ ਜਿਹੜੇ ਨੇ 1,221 ਨਵੇਂ ਆਏ ਨੇ। ਯੂਕੇ ਦੇ ਵਿੱਚ ਜਿਹੜੀਆਂ ਨੇ ਡੈਥਸ 288 ਨੇ, ਪਰ ਨਵੇਂ ਕੇਸ 24 ਘੰਟੇ 'ਚ 3,985 ਆਏ ਨੇ। ਔਰ ਇਸ ਤਰ੍ਹਾਂ ਟੋਟਲ ਕੇਸ ਯੂਕੇ 'ਚ 1,90,584 ਤੱਕ ਪਹੁੰਚ ਗਏ ਨੇ। ਸੋ ਫਰਾਂਸ ਇਸ ਪੱਖੋਂ ਜਿਹੜਾ ਮੈਂ ਸਮਝਦਾ ਵੀ ਉਸ ਨੇ ਇੱਕ ਸਕਸੈਸ ਹਾਸਲ ਕੀਤੀ ਹੈ। ਪਿਛਲੇ 24 ਘੰਟੇ 'ਚ ਨਾ ਕੋਈ ਡੈਥ ਹੈ ਫਰਾਂਸ 'ਚ, ਨਾ ਕੋਈ ਨਵਾਂ ਕੇਸ ਹੈ। ਹਾਲਾਂਕਿ ਫਰਾਂਸ 'ਚ ਆਲਰੇਡੀ 24,895 ਡੈਥਸ ਹੋ ਚੁੱਕੀਆਂ ਨੇ। ਜਰਮਨੀ ਵੀ ਇਸ ਪੱਖੋਂ ਸਕਸੈਸ 'ਚ ਹੈ ਕਿ ਉੱਥੇ ਕੋਈ ਡੈਥ ਨਹੀਂ ਹੋਈ, ਲੇਕਿਨ ਨਵੇਂ ਕੇਸ ਜਿਹੜੇ ਨੇ 81 ਨਵੇਂ ਕੇਸ ਆਏ ਨੇ। ਸਭ ਤੋਂ ਜ਼ਿਆਦਾ ਜਿਵੇਂ ਮੈਂ ਕਿਹਾ ਕਿ ਹੁਣ ਐਪੀ ਸੈਂਟਰ ਜਾਂ ਜਿਹੜਾ ਐਕਸਪਲੋਡਿੰਗ ਲਾਈਨ ਹੋਈ ਹੈ ਨਵੇਂ ਕੇਸਾਂ ਦੀ, ਉਹ ਰਸ਼ੀਆ 'ਚ ਹੈ। 10,581 ਨਵੇਂ ਕੇਸ ਪਿਛਲੇ 24 ਘੰਟੇ 'ਚ ਆਏ ਨੇ, ਔਰ ਟੋਟਲ ਕੇਸ ਉੱਥੇ 1,45,268 ਨੇ। 76 ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ। ਟਰਕੀ ਦੇ ਵਿੱਚ 64 ਮੌਤਾਂ ਹੋਈਆਂ ਨੇ, ਔਰ 1,614 ਨਵੇਂ ਕੇਸ ਪਿਛਲੇ 24 ਘੰਟੇ ਦੇ ਵਿੱਚ ਆਏ ਨੇ। ਬ੍ਰਾਜ਼ੀਲ ਜਿਹੜਾ ਸਾਊਥ ਅਮਰੀਕਾ ਦੇ ਵਿੱਚ ਜਿਸ ਦਾ ਵਰਸਟ ਹਾਲ ਹੋ ਸਕਦਾ ਹੈ, ਨਿਊਯਾਰਕ ਵਾਂਗ ਅਸੀਂ ਦੇਖ ਸਕਦੇ ਹਾਂ ਕਿ 81 ਮੌਤਾਂ ਹੋਈਆਂ ਨੇ, ਔਰ ਬੇਸ਼ੱਕ ਟੋਟਲ ਡੈਥਸ ਅਜੇ ਉਹਨਾਂ ਦੀਆਂ 7,000 ਦੇ ਨੇੜੇ ਤੇੜੇ ਨੇ, ਪਰ ਪਿਛਲੇ 24 ਘੰਟੇ 'ਚ 1,572 ਨਵੇਂ ਕੇਸ ਆਏ ਨੇ। ਔਰ ਬ੍ਰਾਜ਼ੀਲ 'ਚ ਇਸ ਵੇਲੇ 1,02,719 ਟੋਟਲ ਕੇਸ ਨੇ। ਈਰਾਨ ਅਜੇ ਇਸ ਦੇ ਜਿਹੜਾ ਇੰਪੈਕਟ ਜੋ ਬਾਹਰ ਨਹੀਂ ਹੋ ਰਿਹਾ, 1,223 ਨਵੇਂ ਕੇਸ ਆਏ ਨੇ ਈਰਾਨ 'ਚ, 74 ਮੌਤਾਂ ਹੋਈਆਂ ਨੇ। ਚਾਈਨਾ ਪਿਛਲੇ 24 ਘੰਟੇ 'ਚ ਕੋਈ ਡੈਥ ਨਹੀਂ ਹੈ, ਔਰ ਸਿਰਫ 3 ਕੇਸ ਚਾਈਨਾ ਦੇ ਵਿੱਚ ਰਿਪੋਰਟ ਹੋਏ ਨੇ। ਕੈਨੇਡਾ ਜਿਹੜਾ ਅਜੇ ਵੀ ਇਨ ਦਾ ਹਾਰਮਸ ਵੇ ਹੈ, 160 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ। 1,142 ਨਵੇਂ ਕੇਸ ਆਏ ਨੇ, 3,842 ਡੈਥਸ ਹੋ ਚੁੱਕੀਆਂ। ਟੋਟਲ ਕੇਸ ਕੈਨੇਡਾ ਦੇ ਵਿੱਚ 60,616 ਨੇ। ਬੈਲਜੀਅਮ ਜਿੱਥੇ 80 ਮੌਤਾਂ ਨੇ ਪਿਛਲੇ 24 ਘੰਟੇ 'ਚ, ਬੇਸ਼ੱਕ ਨਵੇਂ ਕੇਸ ਜਿਹੜੇ ਨੇ ਘਟੇ ਨੇ, 361 ਨਵੇਂ ਕੇਸ ਆਏ ਨੇ। ਇਸੇ ਤਰ੍ਹਾਂ ਇੰਡੀਆ ਜਿਹਦੇ 'ਚ ਨਵੇਂ ਕੇਸ ਜਿਹੜੇ ਨੇ ਇੱਕਦਮ ਉੱਥੇ ਵੀ ਤੇਜ਼ੀ ਵੱਲ ਨਾਲ ਅੱਗੇ ਵੱਧ ਰਿਹਾ, 2,365 ਨਵੇਂ ਕੇਸ ਆਏ ਨੇ। 61 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ, ਔਰ ਟੋਟਲ ਕੇਸ ਇੰਡੀਆ 'ਚ ਇਸ ਵੇਲੇ 45,000 ਦੇ ਕਰੀਬ ਨੇ। ਨੀਦਰਲੈਂਡਸ ਜਿਹਨੂੰ ਫਿਰ ਮੈਂ ਸਾਡਾ ਹਾਲੈਂਡ ਹੀ ਕਹਾਂਗਾ, 26 ਡੈਥਸ ਨੇ ਪਿਛਲੇ 24 ਘੰਟੇ 'ਚ, 5,000 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ, ਔਰ ਅਜੇ ਵੀ ਨਵੇਂ ਕੇਸ ਆ ਰਹੇ ਨੇ। 199 ਨਵੇਂ ਕੇਸ ਆਏ ਨੇ। ਇਕਵਾਡੋਰ ਜਿੱਥੇ ਕਿ ਛੋਟਾ ਮੁਲਕ ਹੈ ਪਰ ਤੇਜ਼ੀ ਨਾਲ ਹਾਲਾਤ ਬਦਲ ਰਹੇ ਨੇ, ਉੱਥੇ 72 ਵਾਰ 2,343 ਨਵੇਂ ਕੇਸ ਨੇ, ਭਾਵੇਂ 5 ਮੌਤਾਂ ਨੇ, ਪਰ 31,881 ਕੇਸ ਜਿਹੜੇ ਨੇ ਉਹ ਡਿਟੈਕਟ ਹੋਏ ਨੇ। ਸਾਊਦੀ ਅਰੇਬੀਆ ਬੇਸ਼ੱਕ ਉਹਨਾਂ ਦੀਆਂ ਮੌਤਾਂ ਪਿਛਲੇ 24 ਘੰਟੇ 'ਚ 7 ਨੇ, ਲੇਕਿਨ ਨਵੇਂ ਕੇਸ 1,645 ਸਾਊਦੀ ਅਰੇਬੀਆ 'ਚ ਨਵੇਂ ਕੇਸ ਆਏ ਨੇ। ਔਰ ਇਸੇ ਤਰ੍ਹਾਂ ਮੈਕਸੀਕੋ 'ਚ ਵੀ ਥੋੜਾ ਫਿਗਰ ਅਪ ਜਾ ਰਹੀ ਹੈ, 93 ਮੌਤਾਂ ਨੇ ਟੋਟਲ, ਔਰ 1,383 ਨਵੇਂ ਕੇਸ ਪਿਛਲੇ 24 ਘੰਟੇ 'ਚ ਕੋਰੋਨਾ ਪੋਜ਼ਿਟਿਵ ਦੇ ਡਿਟੈਕਟ ਹੋਏ ਨੇ। ਚਿਲੀ ਉੱਥੇ ਵੀ 980 ਨਵੇਂ ਕੇਸ ਨੇ, ਔਰ ਟੋਟਲ ਡੈਥਸ 10 ਨੇ ਪਿਛਲੇ 24 ਘੰਟੇ ਦੇ ਵਿੱਚ। ਇਜ਼ਰਾਈਲ ਅਜੇ ਵੀ, ਇਜ਼ਰਾਈਲ ਦੇ ਵਿੱਚ ਭਾਵੇਂ ਮੌਤਾਂ 2 ਨੇ, ਕੁੱਲ ਡੈਥਸ 234 ਨੇ, ਲੇਕਿਨ 16,227 ਕੇਸ ਨੇ। ਕਤਰ ਦੇ ਵਿੱਚ ਜਿਹੜਾ ਨਵੇਂ ਡੈਥ ਕੋਈ ਨਹੀਂ ਹੈ, ਪਰ ਨਵੇਂ ਕੇਸ 640 ਡਿਟੈਕਟ ਹੋਏ ਨੇ। 16,191 ਟੋਟਲ ਕੇਸ ਕਤਰ ਦੇ ਵਿੱਚ ਨੇ। ਔਰ ਇਸੇ ਤਰ੍ਹਾਂ ਇੰਡੋਨੇਸ਼ੀਆ, ਇਸ ਦੇ ਵਿੱਚ ਵੀ ਨਵੇਂ ਕੇਸ 395 ਨੇ, ਕੁੱਲ 19 ਡੈਥਸ ਨੇ। ਔਰ ਬੰਗਲਾਦੇਸ਼ ਦੇ ਵਿੱਚ ਵੀ ਜਿਹੜਾ ਥੋੜਾ ਵੱਧ ਵੱਲ ਜਾ ਰਿਹਾ, 688 ਨਵੇਂ ਕੇਸ ਆਏ ਨੇ ਪਿਛਲੇ 24 ਘੰਟੇ 'ਚ, 5 ਮੌਤਾਂ ਨੇ,
ਔਰ ਟੋਟਲ ਉਹਨਾਂ ਦੇ 10,143 ਜਿਹੜੀਆਂ ਨੇ ਟੋਟਲ ਕੇਸਿਸ ਨੇ। ਇਸ ਤੋਂ ਇਲਾਵਾ ਅਸੀਂ ਬਾਕੀ ਵੀ ਜਿਵੇਂ ਕੋਲੰਬੀਆ ਦੇ ਹਵਾਲੇ ਨਾਲ ਔਰ ਸਾਊਥ ਅਫਰੀਕਾ, ਇਹ ਸਾਰੇ ਜਿਹੜੇ ਨੇ ਥੋੜੇ ਵਾਧੇ ਵੱਲ ਜਾ ਰਹੇ ਨੇ ਜਦੋਂ ਅਸੀਂ ਨੰਬਰ ਦੇ ਲਿਹਾਜ਼ ਨਾਲ ਦੇਖਦੇ ਹਾਂ। ਪਾਕਿਸਤਾਨ 24 ਘੰਟੇ ਚ 857 ਨਵੇਂ ਕੇਸ ਪਾਕਿਸਤਾਨ ਚ ਆਏ ਨੇ, 20,941 ਟੋਟਲ ਕੇਸ ਨੇ ਔਰ 19 ਮੌਤਾਂ ਪਾਕਿਸਤਾਨ ਦੇ ਵਿੱਚ ਪਿਛਲੇ 24 ਘੰਟੇ ਚ ਹੋਈਆਂ ਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਅਜੇ ਵੀ ਜਦੋਂ ਸਿਆਣੇ ਇਸ ਫੀਲਡ ਦੇ ਮਾਹਰ ਬਾਰ-ਬਾਰ ਇਹ ਯਾਦ ਦਹਾਨੀ ਕਰਵਾ ਰਹੇ ਨੇ ਕਿ ਇਹਨੂੰ ਤੁਸੀਂ ਓਵਰ ਨਾ ਸਮਝੋ ਔਰ ਇਸ ਦੇ ਲਈ ਜਿਹੜੀਆਂ ਜ਼ਰੂਰੀ ਪ੍ਰੀਕਾਸ਼ਨਸ ਨੇ ਉਹ ਵੀ ਲਓ ਔਰ ਬਾਕੀ ਇਸ ਪੈਟਰਨ ਨੂੰ ਵੀ ਜਿਹੜਾ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਇਸ ਸਾਰੇ ਦੇ ਬਾਵਜੂਦ ਮੈਂ ਸਮਝਦਾ ਵੀ ਅਜੇ ਵੱਡਾ ਹਿੱਸਾ ਦੁਨੀਆ ਦਾ ਜਿੱਥੇ ਇਹਦੇ ਠੀਕ ਹੈ ਕਿ ਇਕਨੋਮਿਕਲ ਕ੍ਰਾਈਸਿਸ ਔਰ ਜਿਵੇਂ ਘਰਾਂ ਦੇ ਵਿੱਚ ਵਾਇਲੈਂਸ ਵੀ ਵੱਧ ਰਹੀ ਹੈ, ਬੇਰੁਜ਼ਗਾਰੀ ਵੀ ਹੈ, ਫਰਸਟ੍ਰੇਸ਼ਨ ਵੀ ਹੈ, ਪਰ ਮੈਂ ਸਮਝਦਾ ਕਿ ਵੀ ਜੇ ਇਹ ਚੀਜ਼ ਕੰਟਰੋਲ ਤੋਂ ਬਾਹਰ ਹੋਈ ਇੱਥੇ ਤਾਂ ਫਿਰ ਵੀ ਅਮਰੀਕਾ 'ਚ ਨਿਊਯਾਰਕ 'ਚ ਬਦਤਰ ਹਾਲਤ ਦੇ ਹੁੰਦਿਆਂ ਵੀ ਅਲਟੀਮੇਟਲੀ ਹਜ਼ਾਰਾਂ ਵਲੰਟੀਅਰ ਬਾਹਰੋਂ ਆਏ, ਬਹੁਤ ਸਾਰਾ ਫੰਡਿੰਗ ਵੀ ਸੀ, ਇੱਕ ਸਿਸਟਮ ਹੈ ਇਹਨਾਂ ਦੇ ਕੋਲ, ਭਾਵੇਂ ਉਹ ਸਿਸਟਮ 'ਚ ਵੀ ਕ੍ਰੈਕਸ ਨਜ਼ਰ ਆਏ ਲੇਕਿਨ ਮੈਂ ਸਮਝਦਾ ਵੀ ਹੌਲੀ ਨਾਰਮੈਲਸੀ ਵੱਲ ਗੱਲ ਜਾ ਰਹੀ ਹੈ। ਪਰ ਇਮੈਜਿਨ ਕਰੋ ਸਾਡੇ ਸਾਊਥ ਏਸ਼ੀਅਨ ਮੁਲਕਾਂ 'ਚ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਉੱਥੇ ਜੇ ਹੋਇਆ ਤੇ ਕੱਲ ਹੀ ਮੇਰੀ ਕੈਲੀਫੋਰਨੀਆ ਇੱਕ ਸੱਜਣ ਨਾਲ ਗੱਲ ਹੋ ਰਹੀ ਸੀ, ਉਹ ਕਹਿਣ ਲੱਗੇ ਕਿ ਜੀ ਉੱਥੇ ਤਾਂ ਮੁਰਦੇ ਨਹੀਂ ਗਿਣੇ ਜਾਣੇ ਹੈ ਜੇ ਇਸ ਕਿਸਮ ਦਾ ਜੋ ਇੰਪੈਕਟ ਬਣ ਰਿਹਾ ਉਹ ਨਜ਼ਰ ਆ ਰਿਹਾ। ਸੋ ਕਨਕਲੂਜਨ ਤੋਂ ਪਹਿਲਾਂ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਹਿੰਮਤ ਦੇਣ ਔਰ ਇਹ ਜਿਹੜੀ ਵਬਾ ਹੈ, ਜਿਹੜਾ ਇਹ ਕਸ਼ਟ ਹੈ ਇਨਸਾਨੀਅਤ ਦੇ ਉੱਤੇ, ਉਹ ਮਾਲਕ ਨੇ ਖਲਕਤ ਨੂੰ ਜਿਹੜਾ ਇਸ ਤੋਂ ਰਾਹਤ ਦੇਣ, ਉਹ ਰਹੀਮ ਕਰੀਮ ਨਿਰੰਕਾਰ ਦਾ ਬਿਰਧ ਹੈ ਔਰ ਇਹੀ ਅਸੀਂ ਅਰਦਾਸ ਗੁਰੂ ਚਰਨਾਂ 'ਚ ਕਰਦੇ ਹਾਂ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਪਹਿਲੇ ਇਸ਼ੂ ਦੇ ਉੱਪਰ ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੀ ਜਿਹੀ ਵਕਤ ਤੋਂ।